ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत धन्यवाद। जी डॉक्टर साहब आज 24 मार्च 2023 11 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ 5 ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਰੋਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਪਰਮਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਅੱਜ ਜਦੋਂ ਅਸੀਂ ਅੰਤਰਰਾਸ਼ਟਰੀ ਮੀਡੀਆ ਦੇਖ ਰਹੇ ਹਾਂ ਤਾਂ ਉਸ ਵਿੱਚ ਵੀ ਭਾਰਤੀ ਹਕੂਮਤ ਦਾ ਬਿਰਤਾਂਤ ਵੱਡੀ ਪੱਧਰ ਤੇ ਦਿਖ ਰਿਹਾ ਹੈ। ਜਿਵੇਂ ਸਾਡੀ ਰਿਐਕਸ਼ਨ ਨੂੰ ਪੇਸ਼ ਕੀਤਾ ਜਾ ਰਿਹਾ ਉਵੇਂ ਹੀ ਸਾਡੇ ਬਾਰੇ ਨਾ ਪੱਖੀ ਸਮਝ ਜਿਹੜੀ ਹੈ ਉਹ ਬਣ ਰਹੀ ਹੈ। ਸੋ ਇਸ ਵਿੱਚ ਨਲਾਇਕੀ ਇਹ ਹੈ ਕਿ ਅੰਤਰਰਾਸ਼ਟਰੀ ਮੀਡੀਆ ਵੀ ਇਹਨਾਂ ਹਾਲਾਤਾਂ ਦੇ ਕਾਰਨਾਂ ਵਿੱਚ ਜਾਣ ਦੀ ਥਾਂ ਹਕੂਮਤ ਦਾ ਬਿਰਤਾਂਤ ਜਿਹੜਾ ਪੇਸ਼ ਕਰ ਰਿਹਾ ਹੈ। ਸੋ ਇਹ ਨਹੀਂ ਦੇਖ ਰਿਹਾ ਕਿ ਰਿਐਕਸ਼ਨ ਕਿਉਂ ਹੋ ਰਿਹਾ ਹੈ, ਇਸ ਸਭ ਵਿੱਚ ਅਸੀਂ ਕੀ ਕਰ ਸਕਦੇ ਹਾਂ, ਸਾਡੇ ਵਿੱਚ ਕਿੱਥੇ ਕਮੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪਰਮਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ 7 ਦਿਨ ਤੋਂ ਹੀ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਅੱਜ ਵੀ ਸਾਰੇ ਸੈਗਮੈਂਟ ਦੇ ਵਿੱਚ ਉਹਨਾਂ ਦੀ ਚਰਚਾ ਹੋਵੇਗੀ। ਸੋ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਸਮੇਤ ਕਈ ਸਟੇਟਾਂ ਦੀ ਪੁਲਿਸ ਅਤੇ ਕੇਂਦਰੀ ਦਸਤਿਆਂ ਨੂੰ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਲੱਗਿਆਂ ਅੱਜ 7ਵਾਂ ਦਿਨ ਹੈ। ਸੋ ਪੁਲਿਸ ਦੀ ਕਹਾਣੀ ਜਿਹੜੀ ਹੈ ਵੱਧ ਤੋਂ ਵੱਧ ਪੰਬਲ ਪੁਸਾ ਪੈਦਾ ਕਰਨ ਵਿੱਚ ਸਹਾਈ ਹੋ ਰਹੀ ਹੈ। ਸ਼ਾਇਦ ਇਹੀ ਏਜੰਸੀਆਂ ਦਾ ਮੰਤਵ ਵੀ ਹੈ। ਸੋ ਦੂਸਰੇ ਪਾਸੇ ਨੌਜਵਾਨਾਂ ਦੀ ਜਿਹੜੀ ਫੜੋ ਫੜੀ ਵੀ ਜਾਰੀ ਹੈ ਅਤੇ ਪੱਤਰਕਾਰ ਬਰਾਦਰੀ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਸੋ ਮੋਦੀ ਸਰਕਾਰ ਵੱਲੋਂ ਪੰਜਾਬ ਅਤੇ ਸਿੱਖਾਂ ਪ੍ਰਤੀ ਪੈਦਾ ਕੀਤੀ ਜਾ ਰਹੀ ਇਸ ਮਾੜੀ ਸਥਿਤੀ ਨੂੰ ਆਪਰੇਸ਼ਨ ਵੁੱਡ ਰੋਜ਼ 2 ਕਹਿਣਾ ਬਣਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਪਰਮਵੀਰ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਅਲਟੀਮੇਟਲੀ ਜਿਹੜੀ ਹਕੂਮਤ ਖੁਦ ਜ਼ਬਰ 'ਤੇ ਤੁਲੀ ਹੋਈ ਹੈ, ਜਿਹੜੀ ਜਿਸ ਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਟੂ ਮੇਕ ਏ ਹਿੱਲ ਆਊਟ ਆਫ ਏ ਮੋਲ, ਜਾਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਖੰਭਾਂ ਦੀਆਂ ਡਾਰਾਂ ਬਣਾਉਣੀਆਂ, ਕਿ ਕਿਵੇਂ ਉਹਨਾਂ ਨੇ ਅਜਨਾਲਾ ਘਟਨਾ ਨੂੰ ਪਹਿਲਾਂ ਜਿਸ ਲੈਵਲ ਦੇ ਉੱਤੇ ਜਾ ਕੇ ਪ੍ਰਚਾਰਿਆ ਔਰ ਹੁਣ ਇੱਕ ਉਹ ਸੱਜਣ ਜਿਸ ਦੇ ਖਿਲਾਫ ਕੋਈ FIR ਨਹੀਂ, ਉਸਨੇ ਕੋਈ ਮਰਡਰ ਨਹੀਂ ਕੀਤਾ, ਉਸਨੇ ਕੋਈ ਕ੍ਰਾਈਮ ਨਹੀਂ ਕੀਤਾ, ਜੇ ਅਜਨਾਲਾ ਨੂੰ ਘਟਨਾ ਨੂੰ ਵੀ ਲੈ ਲਿਆ ਜਾਏ ਤਾਂ ਉਸ ਦੇ ਵਿੱਚ ਉਹਦੀ ਮੌਜੂਦਗੀ ਜਾਂ ਉਸ ਦਾ ਜਥੇਬੰਦੀ ਦਾ ਪ੍ਰਧਾਨ ਹੋਣਾ ਜ਼ਰੂਰ ਇੱਕ ਗੁਨਾਹ ਹੋ ਸਕਦਾ, ਇਸ ਤੋਂ ਬਿਯੋਂਡ ਨਹੀਂ ਹੈ। ਲੇਕਿਨ ਜਿਸ ਹੱਦ ਤੱਕ ਜਾ ਕੇ ਹੁਣ ਤਾਂ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਉਹਨਾਂ ਨੇ ਪੈਰਲਲ ਆਰਮੀ ਔਰ ਆਰਮੀ ਟ੍ਰੇਨਿੰਗ ਔਰ ਖੰਨੇ ਦੀ SSP ਉਹ ਦੱਸ ਰਹੀ ਹੈ ਜੀ ਆਹ ਸਬੂਤ ਵੀ ਮਿਲ ਗਿਆ, ਉਹ ਸਬੂਤ ਵੀ ਮਿਲ ਗਿਆ। ਹਾਲਾਂਕਿ ਤੁਸੀਂ ਇੱਕ ਓਪਰੀ ਨਜ਼ਰ ਵੀ ਮਾਰ ਕੇ ਉਹ ਸਾਰੇ ਨੂੰ ਰਿਜੈਕਟ ਕਰ ਦਿੰਦੇ ਹੋ ਔਰ ਤੁਹਾਡਾ ਹੱਸਣ ਨੂੰ ਜੀ ਕਰਦਾ ਹੈ
ਕਿ ਕਿਵੇਂ ਜਿਹੜੇ ਨਾਰਮਲ ਝੰਡੇ ਸੀ ਪਟਿਆਲਾ ਸਟੇਟ ਦਾ, ਨਾਭਾ ਸਟੇਟ ਦਾ, ਜੀਂਦ ਸਟੇਟ ਦਾ, ਉਹ ਕਿਸੇ ਜਿਹੜਾ ਉਹਨਾਂ ਦਾ ਕੋਈ ਗੋਰਖਾ ਫੌਜੀ ਦੇ ਨਾਂ ਥੱਲੇ ਖੰਨਾ ਏਰੀਆ ਦੇ ਰਹਿਣ ਵਾਲਾ ਉਹਦੀ ਵੀਡੀਓ ਹੈ ਉਹਦੇ ਫੋਨ ਦੇ ਵਿੱਚ, ਤਾਂ ਉਹਨੂੰ ਦੱਸ ਰਹੇ ਨੇ ਜੀ ਕਿ ਕਿਵੇਂ ਇਹ ਤਾਂ ਵੱਡਾ ਝੰਡਾ ਔਰ ਇੱਕ ਸਰਕਾਰੇ ਖਾਲਸਾ ਦਾ ਝੰਡਾ ਹੈ ਉਹ ਸਾਰੇ ਨੂੰ। ਲੇਕਿਨ ਇਸ ਸਭ ਦੇ ਨਾਲ ਨਾਲ ਇਸ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਅਸੀਂ ਰੋਜ਼ਾਨਾ ਜੇ ਅਸੀਂ ਅੱਜ 7ਵਾਂ ਦਿਨ ਹੈ ਲਗਾਤਾਰਤਾ ਨਾਲ ਗੱਲ ਵੀ ਕਰ ਰਹੇ ਹਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਕੂਮਤ ਨੇ ਨਾ ਸਿਰਫ ਆਪਣਾ ਇੱਕ ਇਸ ਕਿਸਮ ਦਾ ਝੂਠਾ ਨੈਰੇਟਿਵ ਬਣਾਇਆ ਹੈ, ਜਾਂ ਮੇਨ ਸਟ੍ਰੀਮ ਮੀਡੀਆ 'ਤੇ ਉਹਨਾਂ ਦਾ ਕੰਟਰੋਲ ਹੈ, ਜਾਂ IT ਸੈਕਟਰ ਦੇ ਹਜ਼ਾਰਾਂ ਜਿਹੜੇ ਉਹਨਾਂ ਦੇ ਪੇਡ EMPLOYE ਉੱਥੇ ਬਿਠਾਏ ਹੋਏ ਨੇ, ਉਹਨਾਂ ਨੇ ਉਸ ਦੂਸਰੇ ਯੂਟਿਊਬਰ ਜਾਂ ਜਿਹੜਾ ਪੰਜਾਬੀ ਦਾ YouTube ਦੇ ਉੱਤੇ ਜਾਂ ਥੋੜ੍ਹੇ ਬਹੁਤ ਇੱਕ ਦੋ ਚੈਨਲ ਵੀ ਜਿਹੜੇ ਪੰਜਾਬੀ 'ਚ ਕਵਰ ਕਰਦੇ ਰਹੇ, ਔਰ ਕਿਸਾਨ ਮੂਵਮੈਂਟ ਦੇ ਵੇਲੇ ਜਿਵੇਂ ਅਸੀਂ ਅੱਗੇ ਵੀ ਗੱਲ ਕੀਤੀ ਸੀ ਕਿ ਉਦੋਂ ਵੀ ਮੇਨ ਸਟ੍ਰੀਮ ਮੀਡੀਆ ਨੇ ਨਾ ਸਿਰਫ ਐਜੀਟੇਸ਼ਨ ਨੂੰ ਬਲੌਕ ਕਰ ਦਿੱਤਾ ਸੀ, ਪਰ ਕਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਲਈ ਲਫ਼ਜ਼ ਘੜੇ ਜਾ ਰਹੇ ਸੀ, ਕਿਵੇਂ ਉਹਨਾਂ ਨੂੰ ਜਿਹੜਾ ਹੈ ਉਹ ਬਦਨਾਮ ਕੀਤਾ ਜਾ ਰਿਹਾ ਸੀ, ਦਹਿਸ਼ਤਗਰਦੀ ਨਾਲ ਜੋੜਿਆ ਜਾ ਰਿਹਾ ਸੀ, ਕਿਸਾਨ ਮੂਵਮੈਂਟ ਨੂੰ ਵੀ ਖਾਲਿਸਤਾਨ ਦੇ ਨਾਲ ਹੀ ਨਹੀਂ ISI ਨਾਲ ਜੋੜਿਆ ਜਾ ਰਿਹਾ ਸੀ। ਔਰ ਇਹਦੇ ਬਾਵਜੂਦ ਕਿ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਬਾਕੀ ਪਾਸਿਓਂ ਬਲੌਕ ਕੀਤਾ ਹੋਇਆ ਸੀ, ਲੇਕਿਨ ਕਿਸਾਨ ਉਸ ਫਰੰਟ ਦੇ ਉੱਤੇ ਉਹਨਾਂ ਨੇ ਆਪਣਾ ਟਰਾਲੀ ਟਾਈਮਸ ਪੇਪਰ ਵੀ ਕੱਢਿਆ, ਪਰ ਬਹੁਤ ਸਾਰੀ ਮਦਦ ਸੀ ਜਿਹੜੇ ਯੂਟਿਊਬਰਸ ਨੇ ਜਾ ਕੇ, ਔਰ ਉਹਨਾਂ ਚੋਂ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਾ ਵੀ ਇਹਦੇ ਚੋਂ ਤਾਂ ਰੋਟੀ ਰੋਜ਼ੀ ਵੀ ਹੈ, ਜਦੋਂ ਤੁਹਾਡੀ TRP ਵਧਣੀ ਸ਼ੁਰੂ ਹੁੰਦੀ ਹੈ ਔਰ ਤੁਸੀਂ ਮੋਨੇਟਾਈਜੇਸ਼ਨ ਕਰਦੇ ਹੋ। ਬਿਲਕੁਲ। ਹੁਣ ਅਸੀਂ ਦੇਖ ਰਹੇ ਹਾਂ ਕਿ ਕੱਲਾ ਇਹ ਔਨਸਲੌਟ ਇੱਕ ਫਰੰਟ ਦੇ ਉੱਤੇ ਇੱਕ ਨਵਾਂ ਨੈਰੇਟਿਵ ਕੱਢ ਕੇ ਸਿੱਖਾਂ ਨੂੰ ਬਦਨਾਮ ਕਰਨ ਤੱਕ ਦਾ ਹੀ ਨਹੀਂ ਹੈ, ਉਹਨਾਂ ਨੇ ਹੋਲਸੇਲ ਜਿਹੜਾ ਪੰਜਾਬੀ ਮੀਡੀਆ ਦੇ ਉੱਤੇ ਜਿਹੜਾ ਉਹ ਪੂਰਾ ਆਪਣਾ ਘਵਾੜਾ ਚਲਾ ਦਿੱਤਾ। ਔਰ ਉਸ ਦਾ ਅਸੀਂ ਜ਼ਿਕਰ ਕਰਾਂਗੇ ਅੱਜ ਹੀ। ਪਰਮਜੀਤ ਸਿੰਘ ਗਾਜ਼ੀ ਜਿਹੜੇ ਖੁਦ ਲਾਇਰ ਵੀ ਨੇ ਔਰ ਸਿੱਖ ਸਿਆਸਤ ਵੈਬਸਾਈਟ ਵੀ ਚਲਾਉਂਦੇ ਨੇ, ਉਹਨਾਂ ਨੇ ਪੂਰੇ ਵੇਰਵੇ ਵੀ ਦਿੱਤੇ ਨੇ, ਹਾਲਾਂਕਿ ਸਾਡੇ ਕੋਲ ਵੀ ਵੇਰਵੇ ਸਨ, ਅੱਛਾ, ਲੇਕਿਨ ਕਿਉਂਕਿ ਜਿਹੜੇ ਗਰਾਊਂਡ ਤੇ ਬੈਠੇ ਉੱਥੋਂ ਡੇ ਟੂ ਡੇ, ਔਰ ਜਦੋਂ ਤੱਕ ਅਸੀਂ ਗੱਲ ਕਰ ਰਹੇ ਹੁੰਦੇ ਉਦੋਂ ਤੱਕ ਕਈ ਕੁਝ ਹੋਰ ਐਡ ਹੋ ਚੁੱਕਾ ਹੁੰਦਾ ਉਹ ਸਾਰੇ। ਸੋ ਪਰਮਵੀਰ ਸਿੰਘ ਜੀ ਗੱਲ ਬੜੀ ਸਪਸ਼ਟ ਹੈ ਕਿ ਇਨ ਦਾ ਐਂਡ ਇਹ ਨਹੀਂ ਹੈ ਕਿ ਭਾਈ ਤੁਹਾਡਾ ਕੇਸ ਕਿੰਨਾ ਠੀਕ ਹੈ, ਤੁਸੀਂ ਕਿੰਨੇ ਸਚਿਆਰੇ ਹੋ। ਅਲਟੀਮੇਟਲੀ ਤੁਸੀਂ ਉਸ ਸੱਚ ਨੂੰ ਜੇ ਬਾਹਰ ਨਿਕਲ ਕੇ ਪਰੋਸ ਨਹੀਂ ਸਕਦੇ ਤੇ ਫਿਰ ਜਿਨ੍ਹਾਂ ਨੇ ਆਪਣਾ ਕੂੜ ਸਾਹਮਣੇ ਲਿਆ ਕੇ ਪਰੋਸਣਾ ਉਹਨਾਂ ਦਾ ਕੂੜ ਵੀ ਵਿਕਣਾ। ਇਸ ਲਈ ਕੂੜ ਤਾਂ ਉਹਨਾਂ ਦਾ ਉਦਣ ਤੋਂ ਹੀ ਵਿਕ ਰਿਹਾ, 2014 ਤੋਂ ਪਹਿਲਾਂ ਹੀ, ਜਦੋਂ ਮੋਦੀ ਜਿਹੜਾ ਇੱਕ ਮਰਡਰਰ ਸੀ ਉਹਨੂੰ ਕਿਵੇਂ ਇਸੇ ਹੀ ਮੇਨ ਸਟ੍ਰੀਮ ਮੀਡੀਆ ਨੇ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ, ਕਿਵੇਂ RSS ਨੇ ਉਹ ਸਾਰੇ ਹੀ ਚੈਨਲ ਜਿਹੜੇ ਉਸ ਵੇਲੇ ਦੇ ਪ੍ਰਮੁੱਖ ਚੈਨਲ ਸੀ ਉਹਨਾਂ ਨੂੰ ਅੰਨਾ ਹਜ਼ਾਰੇ ਲੱਭਿਆ, ਉਹਦਾ ਲਿਆ ਕੇ ਵਰਤ ਰਖਾਇਆ, ਉੱਥੇ 24/7 ਉਹਦੀ ਕਵਰੇਜ ਹੋ ਰਹੀ ਸੀ। ਉਸੇ ਹੀ ਅੰਨਾ ਹਜ਼ਾਰੇ ਦੇ ਉਸ ਫਰਾਡ ਐਜੀਟੇਸ਼ਨ ਚੋਂ ਜਿਹੜਾ ਉਹ ਅਰਵਿੰਦ ਕੇਜਰੀਵਾਲ ਨਿਕਲਿਆ, ਇਹ ਵੀ ਉੱਥੋਂ ਹੀ ਧਰਨਿਆਂ ਚੋਂ ਔਰ ਦੂਸਰਿਆਂ ਚੋਂ। ਉਸੇ ਚੋਂ ਹੀ ਸਵਾਮੀ ਰਾਮਦੇਵ ਨਾਂ ਦਾ ਠੱਗ, ਜਿਹਨੂੰ ਅੱਜ ਬਿਲੀਅਨਸ ਆਫ ਡਾਲਰਸ ਦੀ ਬਿਜ਼ਨਸ ਉਹ ਡਿਫੈਂਸ ਦਾ ਈਟੇਬਲਸ ਹੋਣ ਜਾਂ ਮੈਡੀਸਨ ਦੇ ਨਾਂ ਥੱਲੇ ਉਹ ਫਰਾਡ ਜਿਹੜਾ ਕਹਿੰਦਾ ਜੀ ਕੈਂਸਰ ਦਾ ਇਲਾਜ ਜਿਹੜਾ ਸਾਡੇ ਕੋਲ ਹੈ, ਕੋਵਿਡ ਦਾ ਅਸੀਂ ਫਲਾਣਾ ਗੰਢਾ ਕੱਢ ਦਿੱਤਾ ਹੈ, ਫਲਾਣਾ ਲਸਣ ਕੱਢ ਦਿੱਤਾ ਹੈ, ਲੇਕਿਨ ਉਹ ਫਰਾਡ ਵਿਕ ਰਿਹਾ। ਫਿਰ ਇੱਥੇ ਹੀ ਬਸ ਨਹੀਂ, ਅਸੀਂ ਦੇਖਦੇ ਹਾਂ ਕਿ ਗਊ ਮੂਤਰ ਬੋਤਲਾਂ 'ਚ ਪਾ ਕੇ ਉਹ ਪੋਸਟ ਆਫਿਸਿਸ, ਰੇਲਵੇ ਸਟੇਸ਼ਨਸ ਤੋਂ ਲੈ ਕੇ ਜਿੰਨੇ ਸਰਕਾਰੀ ਅਦਾਰੇ ਨੇ ਉਹ ਵਿਕ ਰਹੇ ਨੇ। ਔਰ ਇਹ ਜੇ ਉਹ ਕੁਝ ਵਿਕ ਸਕਦਾ ਹੈ, ਬਾਕੀ ਤਾਂ ਇਹ ਮਾਸਟਰ ਨੇ, ਕਿਉਂਕਿ ਜਿਨ੍ਹਾਂ ਦੇ ਕੋਲ ਕੋਈ ਇਤਿਹਾਸ ਨਹੀਂ ਉਹ ਮਿਥਿਹਾਸ ਨੂੰ ਇਤਿਹਾਸ ਬਣਾਉਣ ਦੀ ਸਮਰੱਥਾ ਰੱਖਦੇ ਨੇ। ਜਿਹੜੇ ਸਭ ਤੋਂ ਜ਼ਾਲਮ ਰਜੀਮ ਨੇ, ਜਿਨ੍ਹਾਂ ਨੇ ਪਾਸਟ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਹਿੰਸਾ ਦਾ ਸਹਾਰਾ ਲਿਆ ਬੁੱਧ ਧਰਮ ਨੂੰ ਖਤਮ ਕਰਨ ਲਈ, ਔਰ ਅਸੀਂ ਪਿਛਲੇ 75 ਸਾਲ ਦੇ ਪੀਰੀਅਡ 'ਚ ਵੀ ਇਹਨਾਂ ਦੀ ਅਹਿੰਸਾ ਦਾ ਜਲਵਾ ਦੇਖ ਲਿਆ, ਤੇ ਉਹ ਦੁਨੀਆ ਨੂੰ ਕਹਿ ਰਹੇ ਹੁਣ ਅਹਿੰਸਾ ਪਰਮੋ ਧਰਮ, ਅਸੀਂ ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜੇ ਉਹਨਾਂ ਨੂੰ ਕੋਈ ਮਤ ਦੇਣ ਦੀ ਕੋਸ਼ਿਸ਼ ਕਰੇ, ਅਕਲ ਦੇਣ ਦੀ ਕੋਸ਼ਿਸ਼ ਕਰੇ, ਫਿਰ ਉਹ ਕਹਿਣ ਕਿ ਨਹੀਂ ਅਮਰੀਕਾ ਜਿਹੜਾ ਹੈ ਉਹ ਬੇਸ਼ੱਕ ਅੱਜ ਜਿਹੜੀ ਹੈ ਅਮਰੀਕਾ ਇਜ਼ ਅ ਗ੍ਰੇਟ ਡੈਮੋਕ੍ਰੇਸੀ ਬਟ ਵੀ ਆਰ ਦਾ ਮਦਰ ਆਫ ਡੈਮੋਕ੍ਰੇਸੀ। ਨਹੀਂ, ਪਹਿਲਾਂ ਤਾਂ ਲਾਰਜੈਸਟ ਡੈਮੋਕ੍ਰੇਸੀ ਕਹਿੰਦੇ ਸੀ ਕਿ ਅਸੀਂ
ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ। ਹੁਣ ਕਹਿੰਦੇ ਨੇ ਜੀ ਅਸੀਂ ਤਾਂ ਮਦਰ ਆਫ ਦਾ ਡੈਮੋਕ੍ਰੇਸੀ, ਸਾਡੇ ਤੋਂ ਹੀ ਜੰਮੀਆਂ ਨੇ। ਔਰ ਇਹ ਮਦਰ ਆਫ ਦਾ ਡੈਮੋਕ੍ਰੇਸੀ ਦੀਆਂ ਕਰਤੂਤਾਂ ਜੀ ਜੋ ਹੋ ਰਹੀਆਂ ਨੇ ਡੇ ਟੂ ਡੇ, ਲੇਕਿਨ ਇਹ ਸਾਰੇ ਅਗੇਨ ਸਿੰਪਟਮ ਨੇ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਉਹਨਾਂ ਨੇ ਆਪਣਾ ਨੈਰੇਟਿਵ ਬਣਾਉਣਾ ਹੈ, ਉਹਨਾਂ ਨੇ ਆਪਣਾ ਝੂਠ ਵੇਚਣਾ ਹੈ, ਉਹਨਾਂ ਨੇ ਜਿਹੜਾ ਸੱਚ ਨੂੰ ਲੁਕਾਉਣਾ ਹੈ। ਪਰ ਜੇ ਪਰਮਵੀਰ ਸਿੰਘ ਜੀ ਤੁਹਾਡੇ ਵਰਗੇ ਵੀਰ ਖੜੇ ਹੋ ਜਾਣ ਇਸ ਚੈਲੰਜ ਨੂੰ ਕਬੂਲਣ ਕਿ ਭਾਈ ਅਸੀਂ ਜਿਹੜਾ ਇਸ ਨੂੰ ਚੈਲੰਜ ਕਰਨਾ ਹੈ, ਔਰ ਚੈਲੰਜ ਦਾ ਮਤਲਬ ਸਿਰਫ ਖਲੋ ਕੇ ਨਾਅਰੇ ਲਾਉਣ ਤੱਕ, ਮੈਂ ਨਾਅਰਿਆਂ ਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ, ਉਹ ਵੀ ਡਿਫਾਈਨਸ ਹੈ, ਉਹ ਜਿਹੜੀ ਬੜੀ ਜ਼ਰੂਰੀ ਹੈ। ਲੇਕਿਨ ਅਲਟੀਮੇਟਲੀ ਚੈਸ ਦਾ ਜਦੋਂ ਤੁਸੀਂ ਪਿੜ ਦੇ ਵਿੱਚ ਆਉਂਦੇ ਹੋ ਤਾਂ ਫਿਰ ਤੁਹਾਨੂੰ ਆਪੋਜ਼ਿਟ ਜਿਹੜਾ ਤੁਹਾਡਾ ਮਾਰ ਖਿਡਾਰੀ ਹੈ ਉਸ ਨੂੰ ਕਰਨ ਦੇ ਲਈ ਉਵੇਂ ਹੀ ਤੁਹਾਨੂੰ ਚਾਲਾਂ ਚੱਲਣੀਆਂ ਸਿੱਖਣੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਜੇ ਹਥਿਆਰਾਂ ਦੀ ਲੜਾਈ ਹੈ ਤੇ ਤੁਹਾਨੂੰ ਵਧੀਆ ਹਥਿਆਰ ਇਜਾਦ ਕਰਨਾ ਪੈਂਦਾ ਹੈ। ਜੇ ਕੋਈ ਹੋਰ ਸਿਚੁਏਸ਼ਨ ਹੈ ਤੇ ਤੁਹਾਨੂੰ ਉਹਦੇ ਮੁਤਾਬਕ, ਔਰ ਸਾਡੇ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ ਨੇ ਕਿਵੇਂ ਸਮੇਂ ਦੇ ਚੈਲੰਜਸ ਨੂੰ ਦੇਖਦੇ ਆ, ਸਮੇਂ ਦੀਆਂ ਲੋੜਾਂ ਨੂੰ ਦੇਖਦੇ ਆ, ਕਿਵੇਂ 6ਵੇਂ ਪਾਤਸ਼ਾਹ ਨੇ ਲੋਹਗੜ੍ਹ ਦਾ ਕਿਲ੍ਹਾ ਬਣਾਇਆ ਪਹਿਲਾ, ਫਿਰ ਅਸੀਂ 10ਵੇਂ ਪਾਤਸ਼ਾਹ ਵੇਲੇ ਦੇਖਦੇ ਆ ਕਿ ਉਹਨਾਂ ਨੇ ਕਿਵੇਂ ਅਨੰਦਪੁਰ ਸਾਹਿਬ ਦੇ ਆਊਟਸਕਰਟਸ ਤੋਂ ਲੈ ਕੇ 5 ਕਿਲ੍ਹੇ ਉਹਨੂੰ ਡਿਫੈਂਡ ਕਰਨ ਦੇ ਲਈ ਬਣਾਏ। ਔਰ ਇਹੀ ਕਾਰਨ ਸੀ ਕਿ 9 ਮਹੀਨੇ ਦਾ ਜਿਹੜਾ ਘੇਰਾ, ਜਿਸ ਦੇ ਵਿੱਚ 22 ਧਾਰ ਦੀਆਂ ਫੌਜਾਂ ਪਹਾੜੀ ਰਾਜਿਆਂ ਦੀਆਂ, ਸੂਬਾ ਸਰਹੰਦ, ਸੂਬਾ ਲਾਹੌਰ, ਸੂਬਾ ਕਸ਼ਮੀਰ, ਉਹਨਾਂ ਦੀਆਂ ਫੌਜਾਂ। ਇਸੇ ਤਰੀਕੇ ਨਾਲ ਜੇ ਉਹਨਾਂ ਨੇ ਸਿਕਲੀਗਰ ਸਿੱਖ ਜਿਹੜੇ ਕਿ ਮਾਰ ਸੀ ਉਹਨਾਂ ਨੂੰ ਰੱਖ ਕੇ ਉਸ ਲੈਵਲ ਦੇ ਹਥਿਆਰ ਬਣਾਏ। ਸਿੱਖਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਜੇ ਐਜੂਕੇਸ਼ਨਿਸਟ ਲਿਆਂਦੇ ਤੇ ਫਿਰ ਉਸੇ ਤਰ੍ਹਾਂ ਹੀ ਜਿਹੜੇ ਹਥਿਆਰਾਂ ਦੇ ਮਾਹਿਰ ਸੀ ਉਹਨਾਂ ਨੇ ਟ੍ਰੇਨਿੰਗ ਦਿੱਤੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਇਹ ਗੁਰੂ ਨੇ ਸਾਨੂੰ ਦੱਸਿਆ, ਇਹ ਠੀਕ ਹੈ ਕਿ ਰੱਬ ਨੂੰ ਮਿਲਣ ਦੇ ਲਈ ਕੋਈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉੱਥੇ ਪੜ੍ਹਾਈ ਦਾ ਕੰਮ। ਪਰ ਜਦੋਂ ਤੁਸੀਂ ਦੁਨੀਆ ਦੇ ਵਿੱਚ ਵਿਚਰਨਾ, ਖਲੋਣਾ, ਐਜ਼ ਏ ਕੌਮ ਆਪਣੀ ਥਾਂ ਬਣਾਉਣੀ ਹੈ ਤੇ ਫਿਰ ਤੁਹਾਨੂੰ ਉਸ ਹਰ ਫੀਲਡ ਦੇ ਵਿੱਚ ਐਕਸਪਰਟ ਹੋਣਾ ਪਏਗਾ, ਮਾਹਿਰ ਹੋਣਾ ਪਏਗਾ, ਔਰ ਉਸ ਦੇ ਹੀ ਨਤੀਜੇ ਵਜੋਂ ਫਿਰ ਤੁਸੀਂ ਦੁਸ਼ਮਣ ਨੂੰ ਬੀਟ ਕਰ ਸਕਦੇ ਹੋ। ਹਾਂ, ਇੱਕ ਗੱਲ ਜ਼ਰੂਰ ਕਿ ਤੁਹਾਡੇ ਵੱਲ ਨਿਰੰਕਾਰ ਦੀ ਨਜ਼ਰ ਸਵੱਲੀ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਸੱਚ ਤੇ ਖਲੋਂਦੇ ਹੋ, ਸੱਚ ਦਾ ਆਪਣਾ ਭਾਰ ਹੁੰਦਾ ਹੈ, ਸੱਚ ਦੇ ਵਿੱਚ ਬਰਕਤ ਹੁੰਦੀ ਹੈ। ਇਹੀ ਕਾਰਨ ਹੈ ਕਿ ਇਨ ਸਪਾਈਟ ਆਫ ਕਿ ਕਿਸਾਨ ਲਹਿਰ ਦੇ ਚੱਲਦੇ ਆ ਕਿਵੇਂ ਦਾ ਨੈਰੇਟਿਵ ਇਹਨਾਂ ਨੇ ਸਿਰਜਿਆ, 800 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ। ਕਾਮਰੇਡੀ ਲੀਡਰਸ਼ਿਪ ਜਿਹੜੀ ਹੈ ਉਹਨਾਂ 'ਚੋਂ ਅੱਧੇ ਜਿਹੜੇ ਨੇ ਦਲਾਲ ਬਣੇ ਹੋਏ ਨੇ ਹਕੂਮਤ ਦੇ। ਲੇਕਿਨ ਇਹਦੇ ਬਾਵਜੂਦ ਜਦੋਂ ਆਮ ਇਹ ਸਧਾਰਨ ਬਜ਼ੁਰਗ ਵੀ ਕਹਿੰਦੇ ਸੀ ਕਿ ਨਾ ਭਾਈ ਉਸ ਥਾਂ ਤੇ ਮਹਾਰਾਜ ਦਾ ਪ੍ਰਕਾਸ਼ ਹੈ, ਸਵੇਰੇ ਸ਼ਾਮ ਬਾਣੀ ਪੜ੍ਹੀ ਜਾਂਦੀ ਹੈ, ਲੱਖਾਂ ਸਿੱਖ ਰੋਜ਼ਾਨਾ ਅਰਦਾਸ ਕਰਦੇ ਨੇ ਕਿ ਭਾਈ ਇਸ ਮੋਰਚੇ 'ਚ ਫਤਹ ਹੋਏ, ਔਰ ਫਤਹ ਹੋਏਗੀ। ਉਦੋਂ ਆਮ ਦੁਨਿਆਵੀ ਅੱਖ ਵਾਲੇ ਔਰ ਇਹਨਾਂ ਦਾ ਹੀ ਵਰਤਾਂਤ ਵਾਲੇ ਸੀ ਇਹ ਤਾਂ 2% ਵੀ ਨਹੀਂ ਹੈ। ਦੇਖੋ ਬਾਕੀ ਦੇਸ਼ ਦੇ ਸਾਰੇ ਕਿਸਾਨ ਖੁਸ਼ ਨੇ, ਪਰ ਅਲਟੀਮੇਟਲੀ ਜ਼ਮਾਨੇ ਨੇ ਦੇਖਿਆ ਕਿ 13 ਮਹੀਨੇ ਬਾਅਦ ਉਹੀ 2% ਔਰ ਉਹੀ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ, ਸਿੱਖ ਫੈਮਲੀਜ਼ ਨੂੰ ਕੁਚਲਣ ਲਈ ਈਵਨ ਗੱਡੀ ਨੂੰ ਵੀ ਹਥਿਆਰ ਵਜੋਂ ਵਰਤਿਆ ਗਿਆ ਜਦੋਂ ਅਸੀਂ ਪੀਲੀ ਭੀਤ ਦਾ ਵਾਕਿਆ ਦੇਖਦੇ। ਲੇਕਿਨ ਫਿਰ ਇਹ ਜ਼ਾਲਮ ਉਹੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਗੋਡਿਆਂ ਭਰਨੇ ਹੋਇਆ ਔਰ ਖੇਤੀ ਕਾਨੂੰਨ ਵਾਪਸ ਲੈਣ ਦੀ ਕੀਤੀ। ਹਾਲਾਂਕਿ ਕੱਲ ਵੀ ਸਾਨੂੰ ਸਾਡੇ 1-2 ਵਿਊਅਰਸ ਨੇ ਯਾਦ ਕਰਾਇਆ, ਔਰ ਅੱਜ ਵੀ ਇੱਕ ਵਿਊਅਰ ਨੇ ਯਾਦ ਕਰਾਇਆ, ਕਹਿੰਦਾ ਜੀ ਤੁਹਾਡੀ ਉਹ ਗੱਲ ਯਾਦ ਆ ਰਹੀ ਹੈ ਜਿਹਦੇ 'ਚ ਤੁਸੀਂ ਕਿਸਾਨ ਮੋਰਚਾ ਫਤਹ ਹੋਣ ਤੋਂ ਬਾਅਦ ਕਿਹਾ ਸੀ ਕਿ ਭਾਈ ਇਸ ਨੂੰ ਇੰਨੇ ਜਸ਼ਨ ਵੀ ਨਾ ਮਨਾਓ। ਹੁਣ ਇਹ ਦੇਖੋ ਕਿ ਦੁਸ਼ਮਣ ਕੀ ਕਰ ਰਿਹਾ। ਉਹਨਾਂ ਨੇ ਕਿਹਾ ਜੀ ਤੁਸੀਂ ਕਿਹਾ ਸੀ ਕਿ ਜਦੋਂ ਸ਼ੇਰ ਵੀ ਵਾਰ ਕਰਦਾ ਕਈ ਵਾਰ ਉਹ 2 ਕਦਮ ਪਿੱਛੇ ਆਉਂਦਾ, ਫਿਰ ਉਹ ਜੰਪ ਮਾਰਦਾ, ਔਰ ਇਹ ਉਹਨਾਂ ਦਾ 2 ਕਦਮ ਪਿੱਛੇ ਆਣਾ ਇੱਕ ਅਗਲੇ ਉਹਨਾਂ ਦੇ ਅਟੈਕ ਦੀ ਨਿਸ਼ਾਨੀ ਹੈ। ਅਸੀਂ ਕਿਉਂਕਿ ਜਦੋਂ ਤੁਸੀਂ ਥੋੜਾ ਬਹੁਤ ਇਤਿਹਾਸ ਨਾਲ ਮੱਸ ਰੱਖਦੇ ਹੋ ਤੇ ਤੁਸੀਂ ਸਮਝ ਸਕਦੇ ਹੁੰਦੇ ਹੋ, ਔਰ ਇਸੇ ਤਰ੍ਹਾਂ ਕੌਮਾਂ ਦੇ ਸੁਭਾਅ ਹੁੰਦੇ ਨੇ। ਕੌਮਾਂ ਦੇ ਵਿੱਚ ਇੱਕ ਜਿਹੜਾ ਇੱਕ ਟ੍ਰੇਨਿੰਗ ਹੁੰਦੀ ਹੈ, ਔਰ ਮੈਂ ਪਿਛਲੇ ਦਿਨਾਂ 'ਚ ਪੜ੍ਹ ਰਿਹਾ ਸੀ ਕਿਤੇ ਕਿ ਵੀ ਜਦੋਂ ਮਾਡਰਨ ਵਾਰਫੇਅਰ ਟ੍ਰੇਨਿੰਗ ਦੀ ਗੱਲ ਯੂਰਪੀਅਨ ਜਨਰਲਸ ਲਿਆ ਕੇ ਜਾਂ ਦੂਸਰੇ
ਸ਼ੁਰੂ ਕੀਤੀ, ਰਣਜੀਤ ਸਿੰਘ ਦੇ ਮਾਈਂਡ 'ਚ ਆਈ ਤੇ ਪਹਿਲਾ ਵਿਰੋਧ ਅਕਾਲੀ ਫੂਲਾ ਸਿੰਘ ਹੋਰਾਂ ਨੇ ਕੀਤਾ। ਉਹਨਾਂ ਨੇ ਕਿਹਾ ਕਿ ਵੀ ਦੇਖ ਰਣਜੀਤ ਸਿੰਘ, ਜਿਹੜੀ ਜੰਗ ਜਿੱਤਦੀ ਆਈ ਹੈ ਜਾਂ ਜਿਹੜੀ ਜੰਗ ਦੀ ਸਪਿਰਿਟ ਹੈ ਉਹ ਹੈ ਸਿੱਖੀ। ਸੋ ਲੜਾਈ ਜਿਹੜੀ ਹੈ ਉਸ ਸਪਿਰਿਟ ਦੇ ਨਾਲ ਔਰ ਉਹੀ ਜਿਹੜਾ ਅੰਦਾਜ਼ ਜਿਹਦੇ ਥੱਲੇ ਅਸੀਂ ਜਿਹੜਾ ਅਫਗਾਨ ਔਰ ਮੁਗਲ ਔਰ ਮਰਾਠੇ ਉਹਨਾਂ ਨੂੰ ਸ਼ਿਕਸਤ ਦਿੱਤੀ ਹੈ, ਇਹਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ। ਲੇਕਿਨ ਇਵੈਂਚੁਅਲੀ ਜਿਹੜਾ ਹੈ ਉਹ ਜੋ ਵੀ ਹੋਇਆ ਸਾਡੇ ਸਾਹਮਣੇ ਹੀ ਹੈ ਹੁਣ। ਪਰ ਅਸੀਂ ਜਦੋਂ ਪਹਿਲੀ ਐਂਗਲੋ ਸਿੱਖ ਜੰਗ ਦੇਖਦੇ ਹਾਂ ਜਾਂ ਜੰਗ ਹਿੰਦ ਪੰਜਾਬ ਦੇਖਦੇ ਹਾਂ ਤੇ ਉਹ ਅਕਾਲੀ ਫੂਲਾ ਸਿੰਘ ਦੀ ਗੱਲ ਯਾਦ ਆਉਂਦੀ। ਉਦੋਂ ਕੋਈ ਫ੍ਰੈਂਚ ਜਰਨਲ ਵੀ ਨਹੀਂ ਲੱਭੇ, ਕੋਈ ਇਟਾਲੀਅਨ ਵੀ ਨਹੀਂ ਲੱਭੇ, ਕੋਈ ਦੂਜੇ ਵੀ ਨਹੀਂ। ਉਹਦੇ ਸਾਨੂੰ ਸ਼ਾਮ ਸਿੰਘ ਅਟਾਰੀ ਜੂਝਦਾ ਆਇਆ ਤੇ ਸ਼ਾਹ ਮੁਹੰਮਦ ਵੀ ਇਹੀ ਕਹਿੰਦਾ ਨਜ਼ਰ ਆਇਆ ਕਿ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਕਿ ਲੜੀ ਤਾਂ ਅਲਟੀਮੇਟਲੀ ਉਹੀ ਸਪਿਰਿਟ ਜਿਨ੍ਹਾਂ ਨੇ ਉਸ 'ਚੋਂ ਫਾਇਦੇ ਚੁੱਕੇ ਸੀ ਜਾਂ ਦੂਜਾ ਉਹ ਤਾਂ ਕਿਤੇ ਨੇੜੇ ਤੇੜੇ ਨਹੀਂ ਆਏ। ਔਰ ਮੈਂ ਕੰਪੈਰੀਜ਼ਨ ਦੇਖ ਰਿਹਾ ਸੀ ਵੀ ਜਦੋਂ ਜਾਪਾਨ ਦੇ ਐਂਪਰਰ ਨੇ ਜਿਹੜਾ ਮਾਡਰਨ ਵਾਰਫੇਅਰ ਦੇ ਨਾਂ ਥੱਲੇ ਫੌਜ ਦੇ ਵਿੱਚ ਸੁਧਾਰ ਕਰਨ ਦੇ ਨਾਂ ਥੱਲੇ ਜਿਹੜਾ ਕੁਝ ਚੇਂਜ ਕਰਨਾ ਚਾਹਿਆ ਤੇ ਸਭ ਤੋਂ ਜ਼ਿਆਦਾ ਜਿਹੜੀ ਵਿਰੋਧਤਾ ਹੈ ਉਹਨਾਂ ਦਾ ਇੱਕ ਬਹੁਤ ਬਹਾਦਰ ਜਿਹੜਾ ਫੌਜੀ ਉਹਨਾਂ ਦਾ ਗਰੁੱਪ ਹੈ ਜਿਨ੍ਹਾਂ ਦੀ ਆਪਣੀ ਹਿਸਟਰੀ ਆ ਤਾਂ ਉਹਨਾਂ ਨੂੰ ਸਮੂਰਾਏ ਕਹਿੰਦੇ ਨੇ। ਸਮੂਰਾਏ ਉਹ ਕਿਰਪਾਨ, ਅਸੀਂ ਕਿਰਪਾਨ ਕਹਿੰਦੇ ਹਾਂ ਕਿਉਂਕਿ ਕਿਰਪਾਨ ਸਾਡਾ ਧਾਰਮਿਕ ਲਫ਼ਜ਼ ਬਣ ਗਿਆ, ਤਲਵਾਰ। ਸੋ ਸਮੂਰਾਏ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਵੀ ਨੇ ਔਰ ਤੁਸੀਂ ਉਹ ਕਿਵੇਂ ਅਖੀਰ ਤੱਕ ਪੈਟਰੀਓਟਿਕ ਲਾਇਲ ਟੂ ਦਾ ਕਿੰਗ। ਪਰ ਉਦੋਂ ਵੀ ਉਹਨਾਂ ਨੇ ਸਮੂਰਾਏ ਔਰ ਦੂਸਰਿਆਂ ਨੇ ਕਿਹਾ ਸੀ ਕਿ ਵੀ ਇਹਦੇ ਥੱਲੇ ਤੁਸੀਂ ਜੋ ਮਰਜ਼ੀ ਕਰੋ, ਅਲਟੀਮੇਟਲੀ ਜਿਹੜੀ ਫਾਈਟਿੰਗ ਸਪਿਰਿਟ ਹੈ ਉਹ ਸਾਡੀ ਜਿਹੜੀ ਹੈ ਉਹ ਇਸ 'ਚੋਂ ਹੀ ਨਿਕਲੇਗੀ ਜਿਹੜੀ ਸਮੂਰਾਏ ਦੀ ਸਪਿਰਿਟ ਹੈ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਅਸੀਂ ਬੇਸ਼ੱਕ ਮਾਡਰਨ ਜਦੋਂ ਅਸੀਂ ਨਵੇਂ ਵੈਪਨ ਦੀ ਗੱਲ ਕਰਦੇ ਹਾਂ ਅਸੀਂ ਰੋਜ਼ਾਨਾ ਹੀ ਕਹਿੰਦੇ ਕਿ ਭਾਈ ਅੱਜ ਜੰਗਾਂ ਜਿੱਤੀਆਂ ਜਾਂਦੀਆਂ ਨੇ ਬਿਰਤਾਂਤ ਨਾਲ। ਤੁਸੀਂ ਕੀ ਬਿਰਤਾਂਤ ਬਣਾਉਂਦੇ ਹੋ? ਬਿਲਕੁਲ। ਤੇ ਬਿਰਤਾਂਤ ਸਿਰਜਿਆ ਜਾਂਦਾ ਮੀਡੀਆ ਦੇ ਨਾਲ ਔਰ ਉਹਨਾਂ ਦੇ ਕੋਲ ਹਕੂਮਤਾਂ ਦੇ ਕੋਲ ਤਾਂ ਆਪਣੇ ਸਾਧਨ ਨੇ, ਉਹ ਤਾਂ ਉਹਨਾਂ ਨੇ ਉਵੇਂ ਹੀ ਜੋ ਹੈ ਉਹਨਾਂ ਨੇ ਕਰਨਾ ਹੀ, ਅਨਹੋਣੀ ਵੀ ਕਰਨੀ ਹੈ ਔਰ ਦੂਸਰਾ ਵੀ ਹੈ। ਲੇਕਿਨ ਅਸੀਂ ਬਜਾਏ ਸ਼ਿਕਾਇਤ ਕਰਨ ਦੇ, ਹਾਲਾਂਕਿ ਇਸ ਵਾਰ ਇਹਨਾਂ ਨੇ ਮੇਨ ਸਟ੍ਰੀਮ ਦੀ ਗੱਲ ਕੀਤੀ, ਮੈਂ ਸਮਝਦਾ ਵੀ ਮੇਨ ਸਟ੍ਰੀਮ ਇਸ ਵਾਰ ਰਿਲੇਟਿਵਲੀ ਜ਼ਿਆਦਾ ਬੈਲੈਂਸ ਹੈ। ਜੇ ਤੁਸੀਂ 80s ਦੇ ਦੌਰ ਦਾ ਮੇਨ ਸਟ੍ਰੀਮ ਦੇਖਿਆ ਹੁੰਦਾ ਫਿਰ ਤੁਹਾਨੂੰ ਪਤਾ ਲੱਗਦਾ ਕਿ ਭਾਈ ਉਹਨਾਂ ਦਾ ਕਿੰਨਾ ਅਸਰ ਕਬੂਲਦੇ ਸੀ। ਇੱਕ ਦੋ ਅਖਬਾਰਾਂ ਨੂੰ ਛੱਡ ਕੇ ਜਿਨ੍ਹਾਂ ਦੇ ਜਿਵੇਂ ਨਿਊਯਾਰਕ ਟਾਈਮਸ ਦਾ ਦੀ ਬਿਊਰੋ ਚੀਫ ਉੱਥੇ ਬੈਠੀ ਹੋਈ ਸੀ ਬਾਰਬਰਾ ਕ੍ਰੋਸਟ ਔਰ ਦੂਸਰੇ, ਉਹਨਾਂ 'ਚ ਥੋੜ੍ਹਾ ਬਹੁਤ ਬੈਲੈਂਸ ਸੀ, ਅਦਰਵਾਈਜ਼ ਤਾਂ ਉਹੀ ਉਹਨਾਂ ਦਾ ਵਰਜਨ ਸੀ। ਹੁਣ ਹਾਲ ਇਹ ਹੁੰਦਾ ਵੀ ਅੱਜ ਹੀ ਮੈਨੂੰ ਕਲਿੱਪ ਭੇਜੀ ਸਾਡੇ ਇੱਕ ਵਿਊਅਰ ਨੇ, ਇੱਕ ਟੀਵੀ ਇੰਟਰਵਿਊ ਕਰ ਰਹੀ ਆ ਉੱਥੋਂ ਦੀ ਮਾਈ, ਉਹ ਜਿਹੜੀਆਂ 4-4 ਫੁੱਟੀਆਂ ਜਿਹੜੀਆਂ ਉਹ 3-3 ਫੁੱਟੀਆਂ ਜਿਹੜੀਆਂ 6-6 ਫੁੱਟ ਉਛਲਦੀਆਂ ਤੇ ਉਹਨਾਂ ਨੇ ਆਪਣੇ 3 ਤਾਂ ਆਪਣੇ ਰੱਖੇ ਸੀ। ਇੱਕ ਉਹਨਾਂ ਨੇ ਦੱਸਣ ਲਈ ਕਿ ਜੀ ਪੈਨਲ ਬੜਾ ਨਿਊਟਰਲ ਹੈ, ਉਹਨੇ ਸ਼ਾਇਦ ਆਸਟ੍ਰੇਲੀਅਨ ਮੂਲ ਦੇ ਇੱਕ ਪ੍ਰੋਫੈਸਰ ਨੂੰ ਵੀ, ਕਿਸੇ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ, ਉਹਨੂੰ ਵੀ ਲੈ ਲਿਆ ਤੇ ਉਹ ਇਸ਼ੂ ਰੱਖਿਆ ਕਿ ਜੀ ਦੇਖੋ ਬ੍ਰਿਟਨ 'ਚ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਜੋ ਝੰਡਾ ਲਾ ਦਿੱਤਾ, ਜੋ ਖਿੜਕੀ ਤੋੜਤੀ ਔਰ ਦੂਸਰਾ ਇਹਨੂੰ ਤੁਸੀਂ ਕਿਵੇਂ ਅੰਗਰੇਜ਼ੀ 'ਚ ਸੀ ਸ਼ੋਅ ਜਾਂ ਦੂਜਾ। ਉਹਨੇ ਕਿਹਾ ਵੀ ਦੇਖੋ ਇਹ ਪਰਸਪੈਕਟਿਵ ਵੀ ਵੱਖਰਾ ਹੈ, ਤੁਹਾਡੇ ਲਈ ਝੰਡਾ ਬਹੁਤ ਸੈਕਰਡ ਹੋਏਗਾ, ਇੱਥੇ ਕਹਿੰਦਾ ਤੂੰ ਮੈਨੂੰ ਬ੍ਰਿਟਿਸ਼ ਕਿਹਾ ਪਰ ਮੈਂ ਆਸਟ੍ਰੇਲੀਅਨ ਮੂਲ ਦਾ, ਇੱਥੇ ਤਾਂ ਅੰਡਰਪੈਂਟਸ ਪਾਈਆਂ ਹੁੰਦੀਆਂ ਝੰਡੇ ਦੀਆਂ, ਸੋ ਇੱਥੇ ਕੋਈ ਮੈਟਰ ਨਹੀਂ ਕਰਦਾ। ਤੇ ਦੂਸਰਾ ਜਿਹੜੇ ਪ੍ਰੋਟੈਸਟ ਹੁੰਦੇ ਨੇ, ਮੈਂ ਤਾਂ ਬੜੇ ਦੇਖੇ ਨੇ, ਉਹਨਾਂ 'ਚ ਹਜ਼ਾਰਾਂ ਲੋਕ ਹੁੰਦੇ ਨੇ, ਬੜੀ ਵਾਇਲੈਂਸ ਹੁੰਦੀ ਹੈ। ਉਹਨੇ ਕਿਹਾ ਕਿ ਜੀ ਆਪਣੇ ਉਹ ਸ਼ੀਸ਼ੇ ਵੀ ਤੋੜਤੇ। ਉਹਨੇ ਕਿਹਾ ਜੀ ਹਾਂ ਜਿਹੜਾ ਇੱਕ ਨੇ ਤੋੜੇ ਉਹਦੇ ਤੇ ਖਿਲਾਫ ਕੇਸ ਹੋ ਗਿਆ। ਉਹ ਕਹਿੰਦੀ ਜਿਹੜੀ ਬਾਕੀ ਸੀ ਆਲ ਪੀਪਲ ਦੇ ਸ਼ੁੱਡ ਬੀ, ਉਹਨੇ ਉਹਨੂੰ ਫਿਰ ਅੱਕ ਕੇ ਕਿਹਾ, ਉਹਨੇ ਕਿਹਾ ਵੀ ਦੇਖ ਤੁਸੀਂ ਯੂ ਆਰ ਟਰਾਈਂਗ ਟੂ ਕ੍ਰੀਏਟ ਏ ਸਟੋਰਮ ਇਨ ਏ ਟੀ ਕੱਪ, ਇੱਕ ਐਕਸਪ੍ਰੈਸ਼ਨ ਹੈ ਕਿ ਵੀ ਚਾਹ ਦੇ ਕੱਪ 'ਚ ਜਿਹੜਾ ਉਹ ਤੂਫਾਨ ਖੜਾ ਕਰ ਰਹੇ ਹੋ ਕਿ ਵੀ ਐਡੀ ਇਹ ਗੱਲ ਹੈ ਨਹੀਂ ਜਿਹਨੇ ਤੁਸੀਂ ਬਣਾਈ ਹੋਈ ਹੈ। ਔਰ ਦੂਜੀ ਉਹ ਫਿਰ ਆਪਣਾ ਕੂਲ ਲੂਜ਼ ਕਰ ਗਏ ਜਦੋਂ। ਮਤਲਬ ਇਹ ਹੈ ਕਿ ਹੁਣ ਉਹਨਾਂ ਦੇ ਸ਼ੋਅ ਦੇ ਉੱਤੇ ਆ ਕੇ ਜੇ ਇੱਕ ਆਸਟ੍ਰੇਲੀਅਨ ਜਿਹਨੂੰ ਐਕਸਪਰਟ ਕਹਿ ਕੇ ਲਿਆਉਂਦੇ ਨੇ, ਉਹਨੂੰ ਉਹਦਾ ਚਿਹਰਾ ਦਿਖਾ ਦਿੰਦਾ, ਉਹਨੂੰ ਸ਼ੀਸ਼ਾ ਦਿਖਾ ਦਿੰਦਾ ਕਿ ਵੀ ਇਹ ਕੁਝ ਨਹੀਂ ਹੈ, ਤੁਸੀਂ ਐਵੇਂ ਜਿਹੜਾ ਹੈ ਇਸ ਨੂੰ ਖਾਮਖਾਹ ਦਾ ਇਸ਼ੂ ਬਣਾ ਰਹੇ ਹੋ ਔਰ ਬਕਵਾਸ ਕਰ ਰਹੇ ਹੋ। ਇਹ ਆਪਣੇ ਆਪ 'ਚ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਹੋਰ ਵੀ ਮੀਡੀਆ ਦੇ ਵਿੱਚ
ਇਸ ਸਾਰੇ ਨੂੰ ਜੇ ਨਾਲ ਦੀ ਨਾਲ ਆਰਟੀਕਲ ਲੱਗਦੇ ਨੇ ਕਿ ਭਾਈ ਇਹ ਜਿਹੜਾ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਇੰਟਰਨੈਟ ਕਲੋਜ਼ ਕਰਨ ਵਾਲੀ ਕੰਟਰੀ ਹੈ ਜਿੱਥੇ ਸਭ ਤੋਂ ਜ਼ਿਆਦਾ ਇਹ ਹੋਇਆ ਹੈ, ਔਰ ਇਸ ਦੇ ਉੱਤੇ ਹੁਣ ਆਸਟ੍ਰੇਲੀਆ 'ਚ ਅਸੀਂ ਡਿਸਕਸ ਕੀਤਾ ਸੀ ਅੱਛਾ ਕਿ 4 ਮੈਂਬਰਸ ਆਫ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਉਸ ਨੂੰ ਜਿਹੜਾ ਸਿੱਖਾਂ ਦੇ ਨਾਲ ਆ ਕੇ ਖਲੋਤੇ ਨੇ ਕੈਨਬਰਾ, ਔਰ ਅੱਜ ਹੀ ਸਾਡੇ ਕੋਲ ਜਿਹੜਾ 2 ਹੋਰ ਮੈਂਬਰਸ ਆਫ ਪਾਰਲੀਮੈਂਟ ਜਿਹੜੇ ਸਿੱਖਾਂ ਦੀ ਹਮਾਇਤ 'ਚ ਖਲੋਤੇ ਨੇ। ਅੱਛਾ ਉਹਨਾਂ ਦੀ ਗਿਣਤੀ 6 ਹੋ ਗਈ ਹੁਣ, ਔਰ ਇਹਨਾਂ ਦੇ ਵਿੱਚ ਜਿਹੜੇ 2 ਹੋਰ MP ਆਏ ਨੇ ਉਹਨਾਂ 'ਚ ਸੈਨੇਟਰ ਡੇਵਿਡ ਪੋਕੌਕ ਇੰਡੀਪੈਂਡੈਂਟ ਸੈਨੇਟਰ ਨੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ। ਉਹਨਾਂ ਨੇ ਕਿਹਾ ਕਿ we must stand up against the atrocities including religious persecution on minorities that we are seeing, and I have raised the awareness with the government and the Prime Minister and asked the PM to respond to what some of those dialogues are. We must stand together. I know it is difficult time for your families. As an independent senator, we will raise these concerns for you and I'll raise your voice. ਇਹ ਬਹੁਤ ਵੱਡੀ ਗੱਲ ਹੈ ਕਿ ਭਾਈ ਇਹ ਤੁਹਾਡੇ ਲਈ ਔਖੇ ਵਕਤ ਨੇ ਅੱਛਾ ਔਰ ਇਹਦੇ 'ਚ ਮੈਂ ਤੁਹਾਡੇ ਨਾਲ ਖਲੋਤਾ। ਇਸੇ ਤਰ੍ਹਾਂ ਡਾਕਟਰ ਐਨੀ ਐਲਾਈ, ਇਹ ਪਾਰਟਲੀ ਲੇਬਰ ਮਿਨਿਸਟਰ ਫॉर ਐਜੂਕੇਸ਼ਨ ਐਂਡ ਯੂਥ ਆਫ ਆਸਟ੍ਰੇਲੀਆ, ਇਹ ਮੁਸਲਿਮ ਵੈਮਨ ਹੈ, ਫਸਟ ਪਾਰਲੀਮੈਂਟੇਰੀਅਨ ਫੀਮੇਲ ਮੁਸਲਿਮ ਆਫ ਆਸਟ੍ਰੇਲੀਆ ਔਰ ਪਹਿਲੀ ਫੈਡਰਲ ਲੇਬਰ ਮਿਨਿਸਟਰ ਹੈ ਜਿਹਨੇ ਇਸ ਇਸ਼ੂ ਦੇ ਉੱਤੇ ਕਿਹਾ। ਅੱਛਾ ਉਹਨੇ ਕਿਹਾ ਕਿ the Sikh diaspora is a valued member to our society and they have been a contribution to charitable and humanitarian efforts by them in Australia. ਕਿ ਬਹੁਤ ਕੀਮਤੀ ਨੇ ਸਾਡੇ ਲਈ, ਸਾਡੇ ਮੁਲਕ ਲਈ। ਇਹਨਾਂ ਨੇ ਜਿਹੜਾ ਇਨਸਾਨੀ ਐਫਰਟ ਨੇ ਹਿਊਮੈਨਿਟੇਰੀਅਨ ਔਰ ਖਰਾਇਤੀ ਉਸ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਹੈ, ਕਿਉਂਕਿ ਉੱਥੇ ਫਲੱਡਸ ਵੀ ਔਰ ਫਾਇਰਸ ਵੀ ਔਰ ਜ਼ਾਹਰ ਹੈ ਕੋਵਿਡ-19 ਦੇ ਦੌਰਾਨ ਵੀ। ਅੱਛਾ Australia welcomes diversity and harmony among various communities and we will promote and work with faith leaders to promote harmony and peace. The government understands that this is a serious issue and understands this is a sensitive human rights issue and takes this seriously, and we will take up this with the government of India, our long-term strategic partner. ਭਾਵੇਂ ਇਹ ਥੋੜੀ ਜਿਹੀ ਪ੍ਰੋ ਇੰਡੀਆ ਵੀ ਦਾ ਰੁਝਾਨ ਰਿਹਾ, ਲੇਕਿਨ ਉਹਨੇ ਕਿਹਾ ਜੀ ਅਸੀਂ ਇਸ ਹੁਣੇ ਪਹਿਲੀ ਮਿਨਿਸਟਰ ਬਣੀ ਹੈ, ਕਿਹਾ ਜੀ ਅਸੀਂ ਇਸ ਇਸ਼ੂ ਨੂੰ ਗਵਰਨਮੈਂਟ ਆਫ ਇੰਡੀਆ ਦੇ ਨਾਲ ਚੁੱਕਾਂਗੇ। I have worked with the Sikh community. I have lived with them on their values of fairness, peace and harmony. ਕਿ ਸਿੱਖਾਂ ਨਾਲ ਮੈਂ ਰਹੀ ਹਾਂ, ਮੈਂ ਉਹਨਾਂ ਨੂੰ ਦੇਖਿਆ ਉਹ ਬੜੇ ਫੇਅਰ ਨੇ ਜ਼ਿੰਦਗੀ 'ਚ ਦੀਆਂ ਵੈਲਿਊਜ਼ ਪ੍ਰਤੀ, ਅਮਨ ਪਸੰਦ ਨੇ, ਹਾਰਮਨੀ ਵਾਲੇ ਨੇ। ਆਈ ਥੈਂਕ ਯੂ ਫॉर योर ਕੰਟਰੀਬਿਊਸ਼ਨ। ਹੁਣ ਇਹ ਹੈ ਦਬਾਅ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਕੁਝ ਸਾਡੇ ਕੋਲ 80s ਦੇ ਵਿੱਚ ਜਾਂ 90s ਦੇ ਵਿੱਚ ਅਵੇਲੇਬਲ ਨਹੀਂ ਸੀ। ਬਿਲਕੁਲ। ਹੁਣ ਆਸਟ੍ਰੇਲੀਆ ਵਰਗਾ ਮੁਲਕ ਜਿਹੜਾ ਕੁਆਡ ਦਾ ਮੈਂਬਰ ਬਣਿਆ ਹੋਇਆ ਇੰਡੀਆ ਨਾਲ, ਚੀਨ ਦੇ ਨਾਲ ਮੱਥਾ ਲਾਉਣ ਲਈ, ਜਦੋਂ ਵੀ ਚੀਨ ਨੇ ਮਾਰਿਆ ਪਹਿਲਾ ਠੂੰਗਾ ਤੇ ਉਹਦੇ 'ਚ ਇੰਡੀਆ, ਆਸਟ੍ਰੇਲੀਆ, ਜਾਪਾਨ, ਅਮਰੀਕਾ ਤਾਂ ਦੂਰ ਹੈ, ਇਹਨਾਂ ਨੇ ਤਾਂ ਯੂਕਰੇਨ ਵਾਂਗੂ ਪਿੱਛੋਂ ਹੀ ਪੁਸ਼ ਕਰਨਾ, ਸ਼ਾਵਾ ਸ਼ਾਵਾ ਹੀ ਸ਼ਾਵਾ, ਐਂ ਤਾਂ ਇਹੀ ਕਰਨਾ। ਉਹਨਾਂ ਦੇ ਠੂੰਗੇ ਵੱਜਣੇ ਨੇ ਤੇ ਉਹ ਜਿਹੜੇ 2 ਠੂੰਗੇ ਖਾਣ ਵਾਲੇ ਨੇ ਉਹਨਾਂ 'ਚੋਂ 6 MP ਖੜੇ ਹੋ ਜਾਣ, ਇਹਦੇ ਬਾਵਜੂਦ ਕਿ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਤਾਜ਼ਾ ਉੱਥੋਂ ਗਲ 'ਚ ਹਾਰ ਪਵਾ ਕੇ, ਮੱਥੇ ਤੇ ਟਿੱਕਾ ਲਵਾ ਕੇ, ਪਤਾ ਨਹੀਂ ਬ੍ਰੇਕਫਾਸਟ ਵੀ ਉਹਨੂੰ ਕੀ ਪਿਆ ਹੁਣ, ਮੈਂ ਨਹੀਂ ਕਹਿਣਾ ਚਾਹੁੰਦਾ ਵੀ ਕੀ ਪਿਆ ਹੁਣ, ਆਇਆ ਤੇ ਉੱਥੇ ਇਹ ਆਵਾਜ਼ ਹੈ। ਸੋ ਇਸੇ ਤਰ੍ਹਾਂ ਬਾਕੀ ਮੀਡੀਆ 'ਚ ਵੀ, ਜਿਵੇਂ ਅਸੀਂ UK ਦੇ ਪੇਪਰਸ ਦੀ ਗੱਲ ਕੀਤੀ ਸੀ ਔਰ ਸਾਡੇ ਕੋਲ ਹੋਰ ਵੀ ਆਰਟੀਕਲ ਨੇ, ਅਸੀਂ ਆਉਣ ਵਾਲੇ ਪੀਰੀਅਡ 'ਚ ਡਿਸਕਸ ਕਰਾਂਗੇ। ਸੋ ਇਸ ਬਹਾਨੇ ਨਾਲ ਪਰਮਵੀਰ ਸਿੰਘ ਹੋਰਾਂ ਦੇ ਅਸੀਂ ਟੌਪਿਕ ਵੀ ਡਿਸਕਸ ਕਰ ਲਿਆ ਬਹੁਤ ਸਾਰਾ, ਲੇਕਿਨ ਇਸ 'ਚ ਅਸੀਂ ਇਹ ਦੱਸਦੇ ਹੀ ਹੈ ਕਿ ਇਸ ਦੌਰ 'ਚ ਭਾਵੇਂ ਇਹ ਸੀ ਕੁਛ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੀ ਦੇਖੋ ਬੇਅੰਤੇ ਬੁੱਚੜ ਨਾਲ ਕਿਉਂ ਕੰਪੇਅਰ ਕੀਤਾ ਜਾ ਰਿਹਾ ਭਗਵੰਤ ਮਾਨ ਨੂੰ, ਇਹਨੇ ਕਿਹੜੇ ਮੁੰਡੇ ਮਾਰੇ ਨੇ। ਔਰ ਹੁਣ ਕਿਉਂਕਿ ਉਹ ਦੌਰਾ ਤਾਂ ਚੱਲ ਰਿਹਾ, ਇਹ ਤਾਂ ਅਜੇ ਬਿਗਨਿੰਗ ਹੈ। ਔਰ ਜਿਵੇਂ ਨਵਰੂਪ ਸਿੰਘ ਹੋਰਾਂ ਨੇ ਕਿਹਾ ਸੀ, ਅਸੀਂ ਹੁਣ ਉਹੀ ਲਫ਼ਜ਼ ਇਸਤੇਮਾਲ ਕਰਦੇ ਹਾਂ, ਆਪਰੇਸ਼ਨ ਵੁੱਡਰੋਜ਼ 2। ਜੇ ਇਸ ਦੇ ਵਿੱਚ ਇਕੱਲੇ ਪੰਜਾਬ ਤੱਕ ਹੀ ਵੁੱਡਰੋਜ਼ 2 ਨਹੀਂ ਹੈ, ਜੇ ਹੁਣ ਤੁਸੀਂ ਦੇਖੋ ਕਿ ਕਿਵੇਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਮੈਰਾਥਨ ਰਨਰ ਬਣਾ ਦਿੱਤਾ ਔਰ ਉਹ ਮੈਰਾਥਨ ਰਨਰ 'ਚ ਪਹਿਲਾਂ ਉਹ ਜਲੰਧਰੋਂ ਨਿਕਲੇ, ਫਿਰ ਫਲਾਣੇ ਪਿੰਡ ਗਏ, ਫਿਰ ਸਤਲੁਜ ਦਾ ਉਜੜਿਆ ਜਿਹਾ ਬ੍ਰਿਜ ਕ੍ਰਾਸ ਕੀਤਾ, ਫਿਰ ਉਹ ਹਰਿਆਣੇ ਸ਼ਾਹਬਾਦ ਪਹੁੰਚ ਗਏ, ਡਿਨਰ ਉੱਥੇ ਕਰ ਰਹੇ ਨੇ। ਇਹ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਅਨਿਲ ਵਿਜ
ਹਰਿਆਣੇ ਦਾ ਮਿਨਿਸਟਰ ਕਹਿ ਰਿਹਾ ਕਿ ਇਹ ਸਭ ਭਗਵੰਤ ਮਾਨ ਸਰਕਾਰ ਡਰਾਮਾ ਕਰ ਰਹੀ ਹੈ। ਉਹ ਜਲੰਧਰ ਚ ਲੱਭ ਰਹੇ ਨੇ, ਸਰਦਾਰ ਸਾਹਿਬ ਸ਼ਾਹਬਾਦ ਚ ਡਿਨਰ ਕਰ ਰਹੇ। ਇਹਨਾਂ ਦੀ ਮੈਂ ਵਰਜਨ ਦੀ ਗੱਲ ਅੱਛਾ ਫਿਰ ਉਹਨਾਂ ਨੂੰ ਆ ਗਿਆ, ਛਤਰੀ ਫੜੀ ਹੋਈ ਹੈ, ਝੋਲਾ ਫੜਿਆ ਹੋਇਆ ਹੈ, ਪਪਲਪ੍ਰੀਤ ਸਿੰਘ ਅੱਗੇ ਚੱਲ ਰਿਹਾ, ਉਹ ਪਿੱਛੇ ਚੱਲ ਰਿਹਾ, ਜਿਵੇਂ ਉਹ ਪੁਤਲੀਆਂ ਦਾ ਨਾਚ ਕਦੇ ਉਹ ਦੇਖਦੇ ਹੁੰਦੇ ਸੀ ਬਚਪਨ 'ਚ, ਉਸ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਫਿਰ ਆ ਗਿਆ ਜੀ ਕਿ ਉਹ ਜਿਹੜੀ ਬਲਜੀਤ ਕੌਰ ਬੀਬੀ ਉੱਥੋਂ ਫੜੀ, ਉਹਨੇ ਕਿਹਾ ਜੀ ਫੋਨ ਮੇਰਾ ਸੀ, ਗੱਲਾਂ ਕਰ ਰਹੇ ਸੀ, ਉਹ ਉੱਤਰਾਖੰਡ ਵੱਲ ਨਿਕਲ ਗਏ। ਫਿਰ ਉੱਤਰਾਖੰਡ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਲਾਏ ਹੋਏ ਨੇ ਉਹਨਾਂ ਸਾਰਿਆਂ ਦੇ, ਔਰ ਪਬਲਿਕ ਐਡਰੈਸ ਸਿਸਟਮ ਦੇ ਉੱਤੇ ਅਨਾਉਂਸਮੈਂਟ ਹੋ ਰਹੀ ਹੈ ਕਿ ਵੀ ਆ ਗਿਆ ਆ ਗਿਆ। ਨਾਲ ਦੀ ਨਾਲ ਜਿਹੜਾ ਉਹਨਾਂ ਨੇ ਅੱਜ ਜਿਹੜੀ ਸਟੋਰੀ ਉਹਨਾਂ ਦੀ ਘੁੰਮ ਰਹੀ ਹੈ ਕਿ ਜੀ ਉਹ ਸ਼ਾਇਦ ਉੱਤਰਾਖੰਡ ਵੱਲ ਜਾਣ ਦੀ ਥਾਂ ਦਿੱਲੀ ਵੱਲ ਹੋ ਗਿਆ। ਹੁਣ ਦਿੱਲੀ ਦੇ ਸਿੱਖ ਜਿਹੜੇ 2-4 ਡਿਵਾਊਟ ਐਂਟਾਈ ਗਵਰਨਮੈਂਟ ਨੇ ਉਹਨਾਂ ਨੂੰ ਚੁੱਕਣਗੇ ਜਿਨ੍ਹਾਂ ਨੇ ਕੋਈ ਕੰਟਰੀਬਿਊਟ ਕੀਤਾ ਹੋਏਗਾ ਜਾਂ ਦੂਜਾ। ਪਰ ਇਹ ਸਾਰੇ ਦੇ ਚੱਲਦੇ ਆ ਨਾਲ ਦੀ ਨਾਲ ਉਹਨਾਂ ਨੇ ਜਿਹੜਾ, ਜੇ ਤੁਸੀਂ ਉਹਨਾਂ ਦਾ ਨੈਰੇਟਿਵ ਦੇਖਦੇ ਹੋ ਤਾਂ ਫਿਰ ਇਹ ਆ ਕਿ ਅੰਮ੍ਰਿਤਪਾਲ ਸਿੰਘ ਸਸਪੈਕਟਡ ਟੂ ਹੈਵ left for Delhi. Police sources, an alert has been issued in Dehradun, Hardwar and Udham Singh Nagar districts of Uttarakhand as a precaution in view of the possibility of Amritpal Singh entering the state. ਹੁਣ ਇਹ ਤਿੰਨੋਂ ਜ਼ਿਲ੍ਹੇ ਯੂਪੀ ਦਾ ਹੁੰਦਾ ਸੀ, ਇੱਥੇ ਸਾਈਜ਼ੇਬਲ ਸਿੱਖ ਪਾਪੂਲੇਸ਼ਨ ਵੀ ਹੈ। ਹੁਣ ਇੱਥੇ ਸਿੱਖਾਂ ਦੇ ਘਰਾਂ 'ਚ ਛਾਪੇ ਮਾਰਨਗੇ। ਫਿਰ ਇਹਨਾਂ ਨੂੰ ਲੱਗਾ ਵੀ ਹੋ ਸਕਦਾ ਹੈ ਉੱਥੋਂ ਇਹਨਾਂ ਮੈਰਾਥਨ ਰਨਰ ਹੈ ਕਿ ਉੱਥੋਂ ਉਹ ਦੇਹਰਾਦੂਨ ਵੀ ਗਿਆ, ਉਦਮ ਸਿੰਘ ਨਗਰ ਵੀ ਗਿਆ, ਉੱਥੋਂ ਦੌੜ ਕੇ ਉਹਨੇ ਕਿਹਾ ਚਲੋ ਵਾਪਸ ਮੈਂ ਦਰਬਾਰ ਸਾਹਿਬ ਆ ਜਾ। ਤੇ ਦਰਬਾਰ ਸਾਹਿਬ ਤੋਂ ਫਿਰ ਉਹਨੇ ਕਿਹਾ ਹੁਣ ਮੈਂ ਪਾਕਿਸਤਾਨ ਚੱਲਾਂ, ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਜਾਵਾਂ। ਅੰਮ੍ਰਿਤਪਾਲ ਸਿੰਘ ਦੀ ਤਸਵੀਰ ਅਟਾਰੀ ਸਰਹੱਦ ਤੇ ਲੱਗੀ ਜੀ, ਉੱਥੇ ਵੀ ਲਾ ਦਿੱਤੀ ਹੈ ਕਿ ਕਿਤੇ ਉਹਨਾਂ ਨੂੰ ਨਾ ਹੋਏ। ਔਰ ਉਹਨਾਂ ਨੇ ਕਿਹਾ ਜੀ ਇਹ ਤਸਵੀਰ ਨੂੰ ਅਟਾਰੀ ਹਾਈਵੇ, ਲਾਹੌਰ ਹਾਈਵੇ ਤੇ ਉਸ ਸਥਾਨ ਤੇ ਲਗਾਇਆ ਗਿਆ ਜਿੱਥੇ BSF ਦੀ ਚੈੱਕ ਪੋਸਟ ਹੈ ਤੇ ਇੰਟੈਗਰੇਟਿਡ ਚੈੱਕ ਪੋਸਟ ਅਟਾਰੀ ਨੂੰ ਉੱਥੋਂ ਰਸਤਾ ਜਾਂਦਾ ਹੈ। ਔਰ ਉਹਨਾਂ ਨੇ ਅਟਾਰੀ ਵੀ ਲਾ ਦਿੱਤੀ। ਹੁਣ ਇਕੱਲਾ ਇਹੀ ਨਹੀਂ ਕਿ ਵੀ ਉਹ ਇਸ ਕੰਮ ਤੇ ਲੱਗੇ ਹੋਏ ਨੇ। ਹੁਣ ਅਸੀਂ ਦੇਖਦੇ ਹਾਂ ਕਿ ਪਹਿਲਾਂ ਇਹ ਸਾਰੀ ਫੜੋ ਫੜੀ, ਛੂ ਛਵਾਈ, ਭੰਬਲ ਭੂਸਾ ਮਹਿਕਮਾ, ਮਿਸ ਇਨਫੋਰਮੇਸ਼ਨ, ਪ੍ਰੈਸ ਕਾਨਫਰੰਸਾਂ, ਭਗਵੰਤ ਮਾਨ ਆ ਜਾ ਕੇ ਜਿਹੜਾ ਉਹ ਕੀ ਕਹਿੰਦਾ, ਇਹ ਸਾਰਾ ਇਵੇਂ ਹੀ ਇਸ ਸਾਰੇ ਨੂੰ ਲੱਗ ਰਿਹਾ ਕਿ ਭਾਈ ਇਹ ਕੋਈ ਇਸ ਕਿਸਮ ਦੇ ਭੂਲ ਭੁਲਈਏ 'ਚ ਸਾਰੀ ਕੌਮ ਨੂੰ ਵਾੜਿਆ ਜਾ ਰਿਹਾ। ਜਿੱਥੋਂ ਨਾ ਪਤਾ ਲੱਗਦਾ ਹੈ ਕਈਆਂ ਲਈ ਤਾਂ ਇਹ ਸਾਰੀ ਡਾਰਕ ਟਨਲ ਹੈ ਤੇ ਕਈਆਂ ਨੂੰ ਜਿਨ੍ਹਾਂ ਨੇ 80s ਦੇਖਿਆ ਉਹਨਾਂ ਨੂੰ ਉਹਦਾ ਦੁਹਰਾ ਹੈ। ਲੇਕਿਨ ਇਹ ਇੱਕ ਵੱਡੀ ਗੰਦੀ ਮਾਰ ਦੇ ਉੱਤੇ ਨੇ, ਉਹ ਅਸੀਂ ਜ਼ਿਕਰ ਕਰਾਂਗੇ। ਲੇਕਿਨ ਅੱਜ ਇਸ ਦਾ ਪਹਿਲਾ ਸ਼ਹੀਦ ਇਹਨਾਂ ਦੇ ਜ਼ੁਲਮ ਦਾ ਸੁਰਜੀਤ ਸਿੰਘ ਬਾਗੀ, ਔਰ ਦਰਸ਼ਕ ਪਿਕਚਰ ਦੇਖ ਸਕਦੇ ਨੇ। ਇਹ ਯੰਗ ਮੈਨ ਜਿਹੜਾ ਕਿ ਡਰਗ ਐਡਿਕਟ ਸੀ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸੰਪਰਕ 'ਚ ਆਇਆ, ਡਰੱਗਸ ਛੱਡੀਆਂ, ਅੰਮ੍ਰਿਤ ਛਕਿਆ, ਇੰਨਾ ਕੁ ਬਾਣੀ ਨਾਲ ਜੁੜ ਗਿਆ, ਉਹਨੇ ਕਿਹਾ ਵੀ ਹੁਣ ਮੈਂ ਘਰ ਨਹੀਂ ਜਾਣਾ, ਮੈਂ ਖਾਲਸਾ ਵਹੀਰ ਦੇ ਨਾਲ ਤੁਰ ਪਿਆ ਕਿ ਉਹਨਾਂ ਨਾਲ ਹੀ ਰਹਿਣਾ। ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਫੜਿਆ ਤੇ ਜਿਹੜਾ ਸੋਹਾਣਾ ਸਾਹਿਬ ਮੋਰਚਾ ਲੱਗਾ ਉੱਥੇ ਆ ਕੇ ਬੈਠ ਗਿਆ। ਔਰ ਉਸ 2 ਦਿਨ ਪਹਿਲਾਂ ਹੀ ਜਦੋਂ ਉੱਥੋਂ ਜ਼ਬਰਦਸਤੀ ਪੁਲਿਸ ਨੇ ਚੁੱਕ ਕੇ ਉਹਨਾਂ ਨੂੰ, ਬਜ਼ੁਰਗਾਂ ਨੂੰ, ਬੀਬੀਆਂ ਨੂੰ ਬੱਸਾਂ 'ਚ ਸੁੱਟਿਆ। ਔਰ ਦੂਸਰਾ ਉਹਨਾਂ 'ਚ ਉਸ ਸੋਹਾਣਾ ਸਾਹਿਬ ਵਾਲੇ ਮੋਰਚੇ 'ਚ ਵੀ ਸੁਰਜੀਤ ਸਿੰਘ ਬਾਗੀ ਨੂੰ, ਓਰੀਜਨਲੀ ਇਹ ਜਗਰਾਵਾਂ ਲੁਧਿਆਣਾ ਦਾ, ਇਹਨਾਂ ਦੇ ਪਿਤਾ ਦਾ ਨਾਂ ਕਰਤਾਰ ਸਿੰਘ ਹੈ, ਇਹਨੂੰ ਵੀ ਸੁੱਟ ਕੇ ਲੈ ਗਏ। ਔਰ ਬੀਤੇ ਕੱਲ ਉਸੇ ਹੀ ਮੋਰਚੇ ਦੇ ਨੇੜਿਓਂ ਇੱਕ ਟੈਂਟ ਦੇ ਵਿੱਚ ਉਹਦੀ ਬੁਰੀ ਤਰ੍ਹਾਂ ਜਿਹੜੀ ਲਾਸ਼ ਹੈ, ਡੀਕੰਪੋਜ਼ ਟਾਈਪ, ਟਾਰਚਰ ਕੀਤਾ ਹੋਏਗਾ, ਕੀ ਕੀਤਾ ਉੱਥੋਂ ਮਿਲੀ ਹੈ। ਹੁਣ ਇਹ ਨਜ਼ਰ ਆ ਰਿਹਾ ਕਿ ਭਾਈ ਇਹ ਗੱਲ ਜਿਹੜੀ ਹੈ ਕਿਸ ਪਾਸੇ ਜਾ ਰਹੀ ਹੈ। ਦੂਸਰੇ ਪਾਸੇ ਇਕੱਲਾ ਇਹੀ ਨਹੀਂ ਹੁੰਦਾ, ਇੱਕ ਪਾਸੇ ਤਾਂ ਜ਼ਲੀਲ ਕਰਨ ਦੀ ਲਾਈਨ ਹੁੰਦੀ ਹੈ, ਜਿਵੇਂ ਅੰਮ੍ਰਿਤਪਾਲ ਨੂੰ ਲੈ ਕੇ ਜਿਵੇਂ ਉਹਨਾਂ ਨੇ ਇਹ ਕਹਿਣ ਦਾ ਕਿ ਜੀ ਭਗਵੰਤ ਮਾਨ ਜਦੋਂ ਹੁਣ ਆਉਂਦਾ ਉਹ ਕਹਿੰਦਾ ਲੋਕਾਂ ਦੇ ਪੁੱਤ ਪਰਵਾਉਣੇ ਸੌਖੇ ਹੁੰਦੇ ਨੇ, ਅਸੀਂ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣਨ ਦੇਣਾ। ਹੁਣ ਤੁਸੀਂ ਇਹਨਾਂ ਦੀ ਜਦੋਂ ਤੁਸੀਂ ਦੇਖਦੇ ਹੋ ਸ਼ਬਦਾਵਲੀ ਔਰ ਕਿਸ ਕਿਸਮ ਦੀਆਂ ਗੱਲਾਂ, ਤਾਂ ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਵੀ ਇਹ ਇੱਕ ਸਕ੍ਰਿਪਟ ਦੇ ਉੱਤੇ ਹੀ ਕੰਮ ਕਰ ਰਹੇ ਨੇ। ਉਹੀ ਸਕ੍ਰਿਪਟ ਪੜ੍ਹੀ ਜਾ ਰਹੀ ਹੈ, ਉਹੀ ਲੋਕਾਂ ਨੂੰ ਜਿਹੜਾ ਉਹ ਮੈਸੇਜ ਦਿੱਤਾ ਜਾ ਰਿਹਾ ਕਿ ਕਿਵੇਂ ਕੀ ਹੈ। ਔਰ ਇਸ ਸਾਰੇ ਦੇ ਚਲਦਿਆਂ ਜਿਵੇਂ ਮੈਂ ਭਾਈ ਪਰਮਜੀਤ ਸਿੰਘ ਗਾਜ਼ੀ ਦਾ ਜ਼ਿਕਰ ਕੀਤਾ, ਉਹਨਾਂ ਨੇ ਅੱਜ ਜਿਹੜੀ ਆਪਣੀ ਬਰੀਫਿੰਗ ਦਿੱਤੀ ਹੈ
ਉਹਨਾਂ ਨੇ ਕਿਹਾ ਕਿ ਵੀ ਜਿਹੜਾ ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਵੀ ਉਹਨਾਂ ਨੇ 207 ਨੌਜਵਾਨ ਗ੍ਰਿਫਤਾਰ ਕੀਤੇ ਨੇ ਅੱਛਾ ਔਰ ਉਹਨਾਂ ਦੇ ਮੁਤਾਬਕ ਕਿ ਜੀ 30 ਜਿਹੜੇ ਨੇ ਉਹਨਾਂ ਨੂੰ ਉਹ ਨਾਮਜ਼ਦ ਕਰਨਗੇ ਜਿਹੜਾ ਵਾਇਲੈਂਸ ਲਈ ਜਾਂ ਦੂਜੇ ਲਈ, ਬਾਕੀ 157 ਦੇ ਵਿੱਚ ਜਿਹੜੇ ਨੇ ਉਹ ਫੜੇ ਗਏ ਨੇ। ਹਾਲਾਂਕਿ ਇਹ ਬੜਾ ਇਹ ਵੀ ਅੱਖਾਂ 'ਚ ਘੱਟਾ ਪਾਉਣ ਵਾਲਾ ਕਿਹਾ ਕੁਝ ਜਾ ਰਿਹਾ, ਚੱਕਿਆ ਹੋਰ ਪਾਸੇ ਜਾ ਰਿਹਾ। ਬਿਲਕੁਲ ਉਹਨਾਂ ਨੇ ਨਾਲ ਹੀ ਕਿਹਾ ਕਿ 9 ਮਾਰਚ ਨੂੰ ਟਵਿੱਟਰ ਦੇ ਉੱਤੇ 122 ਅਕਾਊਂਟ ਬੰਦ ਕੀਤੇ ਗਏ ਔਰ ਇਕੱਲੇ ਅਕਾਊਂਟ ਹੀ ਨਹੀਂ ਨੇ, ਜਿਹੜੇ ਬਹੁਤ ਸਾਰੇ ਇਹਨਾਂ ਤੋਂ ਇਲਾਵਾ ਜਿਨ੍ਹਾਂ ਨੂੰ ਅਸੀਂ URL ਕਹਿੰਦੇ ਹਾਂ ਕਿ URL ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਪਈ ਹੁੰਦੀ ਹੈ, ਤੁਸੀਂ ਪਾਸ ਦਾ ਦੂਜਾ, ਉਹਨਾਂ ਨੇ ਕਿਹਾ ਜੀ ਉਹ ਬਹੁਤ ਸਾਰੇ ਜਿਨ੍ਹਾਂ ਦੀ ਕੋਈ ਗਿਣਤੀ ਵੀ ਨਹੀਂ ਹੈ ਉਹ ਹੈ। ਔਰ ਫਿਰ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਜਿਹੜੇ ਮੇਨ ਸਟ੍ਰੀਮ, ਹੁਣ ਜਿਵੇਂ ਮੇਨ ਸਟ੍ਰੀਮ 'ਚੋਂ ਹਟ ਕੇ ਜਿਨ੍ਹਾਂ ਨੇ ਆਪਣੇ YouTube ਚੈਨਲ ਬਣਾਏ, ਜੇ ਤੁਸੀਂ ਉਹ ਹਿੰਦੀ ਜਾਂ ਦੂਜੇ 'ਚ ਦੇਖੋ ਉਹਦੇ 'ਚ ਅਭਿਸ਼ਾਰ ਸ਼ਰਮਾ ਉਹਨੂੰ ਵੱਡੇ ਚੈਨਲ ਲਈ ਕੰਮ ਕਰਦਾ ਸੀ, ਲੇਕਿਨ ਉਹਦੇ ਬਰਾਬਰ ਉਹਨੇ ਆਪਣੀ ਵਿਊਅਰਸ਼ਿਪ ਕ੍ਰੀਏਟ ਕੀਤੀ। ਹੁਣ ਰਵੀਸ਼ ਕੁਮਾਰ ਉਹਨੇ ਆਲਮੋਸਟ 5 ਮਿਲੀਅਨ ਸ਼ਾਇਦ ਉਸ ਦੇ ਵਿਊਅਰ ਨੇ ਔਰ ਇਸ ਕਿਸਮ ਦੇ ਬਹੁਤ ਸਾਰੇ ਨੇ। ਇਵੇਂ ਹੀ ਇੰਡੀਅਨ ਐਕਸਪ੍ਰੈਸ 'ਚ ਕਮਲਦੀਪ ਬਰਾੜ ਕੰਮ ਕਰਦੇ ਸੀ, ਉਹਨਾਂ ਦਾ ਹੁਣ ਆਪਣਾ ਇੰਡੀਪੈਂਡੈਂਟ ਸੀ, ਉਹਨਾਂ ਦਾ ਵੀ ਉਹ ਬਲੌਕ ਕਰ ਦਿੱਤਾ ਗਿਆ। ਗਗਨਦੀਪ ਸਿੰਘ ਵੀ ਇਸੇ ਲੈਵਲ ਦੇ, ਉਹਨਾਂ ਦਾ ਸੰਦੀਪ ਸਿੰਘ, ਇਹ ਪੰਜਾਬ ਬੜਾ ਪਪੂਲਰ ਟੀਵੀ, ਲੇਕਿਨ ਉਸ ਨੂੰ ਬੰਦ ਕਰ ਦਿੱਤਾ ਗਿਆ, ਬਲੌਕ। ਪੰਜਾਬੀ ਲੋਕ ਬਹੁਤ ਪਪੂਲਰ ਔਰ ਉਹ ਕਿਸਾਨ ਮੂਵਮੈਂਟ ਦੇ ਵੇਲੇ ਜਿਨ੍ਹਾਂ ਦੇ ਮੈਂ ਸਾਰੇ ਨਾਂ ਲਏ ਨੇ, ਇਹਨਾਂ ਨੇ ਉੱਥੇ ਬਹੁਤ ਕੰਮ ਕੀਤਾ ਉਹਨੂੰ ਸਾਹਮਣੇ ਲਿਆਉਣ 'ਚ। ਇਹ ਬਲੌਕ ਕੀਤਾ। ਜਗਦੀਪ ਸਿੰਘ ਥੱਲੀ, ਇਹ ਪ੍ਰੋਮੀਨੈਂਟ ਯੂਟਿਊਬਰ ਔਰ ਬਹੁਤ ਅੱਛਾ ਇੰਟਰਵਿਊਅਰ, ਉਹਦਾ ਖਾਤਾ ਬੰਦ ਹੈ। ਜਸਬੀਰ ਸਿੰਘ ਮੁਕਤਸਰ KTV, ਇਹ KTV UK ਦਾ ਹੈਗਾ, ਉਹਨਾਂ ਦਾ ਪੱਤਰਕਾਰ, ਉਹਨੂੰ ਸੱਦਿਆ, ਭਾਵੇਂ ਉਹਨੂੰ ਜਾਣ ਤਾਂ ਦਿੱਤਾ ਪਰ ਉਹਦੇ ਦੋਨੋਂ ਹੀ ਫੋਨ ਜਿਹੜੇ ਨੇ ਉਹ ਜ਼ਬਤ ਕਰ ਲਏ। ਹੁਣ ਕਰ ਕੀ ਰਹੇ ਨੇ, ਫੋਨਾਂ ਜਾਂ ਦੂਜਿਆਂ ਤੋਂ ਵੀ ਉਹਨੂੰ ਡਾਟਾ ਕੱਢ ਕੇ ਜਾਂ ਦੂਜੇ ਫਿਰ ਕਿਸੇ ਦਾ ਨੰਬਰ, ਭਾਵੇਂ ਕਿਸੇ ਦਾ ਰਿਸ਼ਤੇਦਾਰ ਹੋਏ ਜਾਂ ਤੁਹਾਡਾ ਕੋਈ ਐਡਮਾਇਰਰ ਹੋਏ ਜਿਹੜਾ ਤੁਹਾਡੀ ਸਟੋਰੀ ਦੇ ਉੱਤੇ ਕੰਮ, ਉਹਨੂੰ ਜੋੜਨਗੇ ਕਿ ਜੀ ਇਹ ਫਲਾਣੇ ਦਾ ਨੰਬਰ ਜਿਹੜਾ ਉਹ ਪਾਕਿਸਤਾਨੀ ਮਿਲ ਗਿਆ, ਫਲਾਣੇ ਦਾ ਚੀਨੀ ਮਿਲ ਗਿਆ, ਫਲਾਣੇ ਦਾ ਜਾਪਾਨੀ ਮਿਲ ਗਿਆ। ਔਰ ਇਸੇ ਤਰ੍ਹਾਂ ਅਸੀਂ TV 84 ਦੇ ਪੱਤਰਕਾਰਾਂ ਦੇ ਹਵਾਲੇ ਨਾਲ ਵੀ ਦੱਸਦੇ ਹੀ ਹੈ ਕਿ ਭਾਈ ਉਹ ਵੀ ਜਿਹੜੇ ਸਭ ਨੂੰ ਸੰਮਣ ਕੀਤਾ ਹੈ, ਕਾਲ ਕੀਤਾ ਹੈ ਔਰ ਪੂਰੀ ਜਿਹੜੀ ਹੈ ਉਸ ਕਿਸਮ ਦਾ ਉੱਥੇ ਦਾ ਪੇਜ ਬੰਦ ਹੈ। 4 ਸਾਡੇ ਵੀਡੀਓਜ਼ ਜਿਹੜੀਆਂ ਕਰੰਟ ਨੇ ਇਸ ਹਫਤੇ ਦੀਆਂ, ਉਹਨਾਂ ਨੇ ਬਲੌਕ ਕੀਤਾ ਹੈ। ਭਾਈ ਦਲਜੀਤ ਸਿੰਘ, ਹਾਲਾਂਕਿ ਸਿੱਖ ਸਿਆਸਤ ਜਾਂ ਭਾਈ ਦਲਜੀਤ ਸਿੰਘ ਹੋਰਾਂ ਦਾ ਇਹ ਸਾਰਿਆਂ ਦਾ ਕੋਈ ਵਾਰਸ ਪੰਜਾਬ ਦੇ ਨਾਲ ਸੰਬੰਧ ਨਹੀਂ ਸੀ, ਇੱਕ ਡਿਸਟੈਂਸ ਰੱਖ ਕੇ ਹੀ ਤੁਰ ਰਹੇ ਸੀ ਔਰ ਆਪਣੀਆਂ ਵਿਚਾਰ ਚਰਚਾਵਾਂ, ਵਿਚਾਰ ਗੋਸ਼ਟੀਆਂ, ਲੇਕਿਨ ਉਹਨਾਂ ਦਾ ਵੀ ਫੇਸਬੁੱਕ ਖਾਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਬਹੁਤ ਸਾਰਿਆਂ ਨੂੰ ਸਮਨ ਕੀਤਾ ਜਾ ਰਿਹਾ ਔਰ ਬਹੁਤ ਪਪੂਲਰ ਜਿਹੜਾ ਇੰਟਰਵਿਊਅਰ ਹਰਪ੍ਰੀਤ ਸਿੰਘ ਮਖੂ, ਜਿਹੜਾ ਖੁੱਲ੍ਹ ਕੇ ਜਿਹੜਾ ਪੰਥ ਦੀ ਗੱਲ ਵੀ, ਹਾਲਾਂਕਿ ਕੰਟਰੋਵਰਸ਼ੀਅਲ ਵੀ ਹੈ ਬਹੁਤ ਵਾਰੀ, ਇਹ TRP ਵਧਾਉਣ ਲਈ ਦੂਸਰਾ ਵੀ ਕਰਦੇ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰਪ੍ਰੀਤ ਸਿੰਘ ਮਖੂ ਪਪੂਲਰ ਵੀ ਸੀ ਔਰ ਇਸ ਸਾਰੇ ਮੁੱਦੇ ਦੇ ਉੱਤੇ, ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਕੁਆਇਟ ਸਟਰੋਂਗ ਸਟੈਂਡ ਸੀ। ਅਕਾਲ ਚੈਨਲ ਉਸ ਦੇ ਲਈ ਕੰਮ ਕਰਦੇ ਰਹੇ ਨੇ, ਹੁਣ ਵੀ ਸ਼ਾਇਦ ਅਕਾਲ ਚੈਨਲ ਵੀ ਸੀ ਜਾਂ ਆਪਣਾ ਵੀ ਸੀ ਉਹਨਾਂ ਦਾ, ਉਹਨਾਂ ਨੂੰ ਤਾਂ ਅਰੈਸਟ ਕੀਤਾ ਹੋਇਆ ਔਰ ਇਹ ਸਾਰੇ ਦੇ ਚਲਦਿਆਂ ਹੁਣ ਇਹ ਸਾਰਾ ਕੁਝ ਮੀਡੀਆ ਤੇ ਵਾਪਰ ਰਿਹਾ ਹੈ। 2 ਵੱਡੀਆਂ ਬਾਡੀਜ਼ ਇੰਡੀਆ ਦੀਆਂ, ਐਡੀਟਰਸ ਗਿਲਡ ਆਫ ਇੰਡੀਆ ਔਰ ਪ੍ਰੈਸ ਕਾਉਂਸਲ ਆਫ ਇੰਡੀਆ, ਕਿੱਥੇ ਸੁੱਤੇ ਹੋਏ ਨੇ। ਅੱਜ 7ਵਾਂ ਦਿਨ ਹੈ। ਬਿਲਕੁਲ। ਭਾਰਤ ਦੇ ਕਿਸੇ ਆਪੋਜੀਸ਼ਨ ਲੀਡਰ ਨੇ ਵੀ ਇਹ ਕਿਹਾ ਹੋਇਆ ਜੀ 7 ਦਿਨ ਤੋਂ ਤੁਸੀਂ ਹੁਣ ਇੰਟਰਨੈਟ, ਅਜੇ ਵੀ ਤਰਨਤਾਰਨ, ਫਿਰੋਜ਼ਪੁਰ, ਮੇਜਰ ਜ਼ਿਲ੍ਹਿਆਂ 'ਚ ਬੰਦ ਹੈ ਜੀ। ਮੀਡੀਆ ਇਸ ਲੈਵਲ ਤੱਕ ਆਮ ਬੰਦੇ ਦੀ ਐਕਸੈਸ ਵੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ, ਕੋਈ ਤੁਹਾਨੂੰ ਇਹਨਾਂ ਤੋਂ ਨਹੀਂ ਮਿਲਦਾ। ਔਰ ਈਵਨ ਅੱਜ ਦੀਆਂ ਖਬਰਾਂ 'ਚ ਸਵੇਰ ਦੀਆਂ ਸੀ, ਬੀਬੀ ਹਰਸ਼ਰਨ ਕੌਰ ਜਿਹੜੇ TV 84 ਦੀਆਂ ਨਿਊਜ਼ ਵੀ ਦਿੰਦੇ ਰਹੇ ਨੇ ਔਰ ਹੁਣ ਇੰਡੀਪੈਂਡੈਂਟ ਖਾਲਸ TV ਉਹ ਚਲਾਉਂਦੇ ਨੇ, ਉਹਨਾਂ ਦੇ ਪੇਕੇ ਘਰ, ਉਹਨਾਂ ਦਾ ਵਿਆਹ ਹੋਇਆ ਪਿੱਛੇ ਜਿਹੀ, ਉਹਨਾਂ ਦੇ ਪੇਕੇ ਘਰ ਸਵੇਰੇ 5, 5:30 ਵਜੇ ਪੂਰੀ ਪੁਲਿਸ ਦੀ ਧਾੜ, ਉਹਨਾਂ ਨੇ ਆ ਕੇ ਘਰ ਘੇਰ ਲਿਆ, ਅੰਦਰ ਵੜ ਗਏ ਦੂਸਰੇ। ਸੋ ਇਹ ਸਾਰੇ ਦੇ ਚਲਦੇ ਆ। ਹੁਣ ਇਸ ਸਾਰੇ ਨੂੰ ਤੁਸੀਂ ਕਿਸ ਕੈਟਾਗਰੀ ਦੇ ਥੱਲੇ ਕਹੋਗੇ, ਕਿਉਂਕਿ ਇਹ ਮੁਕੰਮਲ ਤੌਰ, ਕਿਉਂਕਿ ਲੋਕਾਂ ਤੱਕ ਜਾਣਕਾਰੀ ਨਾ ਪਹੁੰਚੇ। ਹੁਣ ਉਹੀ ਗੱਲ ਜਿਹੜੀ ਪਰਮਵੀਰ ਸਿੰਘ ਹੋਰਾਂ ਨੇ ਕਹੀ ਸੀ ਕਿ ਵੀ ਵੱਡਾ ਬਿਰਤਾਂਤ ਸਿਰਜਣ ਵਾਲਾ ਤਾਂ ਸਾਡੇ ਕੋਲ ਕੁਝ ਹੈ ਨਹੀਂ, ਜੋ ਅਸੀਂ ਸਿਰਜ ਸਕਦੇ ਹਾਂ
ਉਸ ਜਾਂ ਸਿਰਜਿਆ ਜਾ ਰਿਹਾ ਸੀ ਥੋੜੇ ਬਹੁਤ ਲੈਵਲ ਤੇ, ਗਰਾਊਂਡ ਲੈਵਲ ਤੇ ਜਿਹੜੀ ਇਹ ਗੱਲਬਾਤ ਚੱਲ ਰਹੀ ਸੀ, ਲੇਕਿਨ ਉਸ ਸਾਰੇ ਨੂੰ ਵੀ ਉਹਨਾਂ ਨੇ ਬਲੌਕ ਕਰ ਦਿੱਤਾ ਹੈ। ਔਰ ਫਿਰ ਜਿਹਨਾਂ 2-4 ਨੂੰ ਛੱਡ ਰਹੇ ਨੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਾ ਕੇ, ਜਿਵੇਂ ਹੁੰਦਾ ਹੈ ਕਿ ਵੀ ਤੁਸੀਂ ਕਨਫੈਸ਼ਨ, ਅਸੀਂ ਬਹੁਤ ਗਲਤ ਰਸਤੇ ਆ ਗਏ ਸੀ, ਅਸੀਂ ਬ੍ਰੇਨ ਵਾਸ਼ ਕਰਤਾ ਦੂਸਰਾ। ਔਰ ਇਸ ਬਾਰੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਕੋਰ ਕਮੇਟੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਕਿ ਭਾਈ ਉਹਨਾਂ ਨੇ ਕਿਹਾ ਕਿ ਸਮੂਹ ਖਾਲਸਾ ਪੰਥ ਦੇ ਧਿਆਨ ਵਿੱਚ ਲਿਆ ਰਹੇ ਹਾਂ ਕਿ ਜੋ ਇਸ ਸਮੇਂ ਹਿੰਦ ਸਰਕਾਰ ਅਤੇ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਪੰਜਾਬ ਪੁਲਿਸ ਵੱਲੋਂ ਜਿਹੜੇ ਸਿੰਘਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਲਿਆ ਗਿਆ ਸੀ, ਉਹਨਾਂ ਬਾਰੇ ਪੱਕੇ ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਤਸ਼ੱਦਦ ਕਰਕੇ ਉਹਨਾਂ ਨੂੰ ਛੱਡਿਆ ਜਾ ਰਿਹਾ। ਹੁਣ ਜਿਹੜਾ ਵੀ ਫੜਿਆ ਉਸ ਤੇ ਬਹੁਤ ਤਸ਼ੱਦਦ ਕੇ ਬਹੁਤ ਬੁਰੇ ਤਰ੍ਹਾਂ ਝੰਬਿਆ ਹੋਇਆ ਛੱਡਿਆ ਜਾ ਰਿਹਾ। ਪੁਲਿਸ ਵੱਲੋਂ ਉਹਨਾਂ ਨੂੰ ਦਬਾਅ ਹੇਠ ਪ੍ਰੈਸ ਕਾਨਫਰੰਸ ਕਰਕੇ ਇਹ ਗੱਲਾਂ ਕਹਿਣ ਨੂੰ ਕਿਹਾ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਸਾਨੂੰ ਗੁੰਮਰਾਹ ਕੀਤਾ ਹੈ। ਜੇ ਇਹੋ ਜਿਹੀ ਕੋਈ ਕਾਨਫਰੰਸ ਹੁੰਦੀ ਹੈ ਤਾਂ ਕਿਰਪਾ ਕਰਕੇ ਇਹਨਾਂ ਗੱਲਾਂ ਤੇ ਯਕੀਨ ਨਾ ਕੀਤਾ ਜਾਵੇ। ਔਰ ਮੈਨੂੰ ਕੁਦਰਤੀ ਜਦੋਂ ਇਹ ਮੈਂ ਪੜ੍ਹ ਰਿਹਾ ਸੀ ਤਾਂ ਯਾਦ ਆਇਆ ਕਿ ਜਦੋਂ 20 ਸਤੰਬਰ 1981 ਨੂੰ ਸੰਤ ਪਿੰਡਾਂ ਵਾਲਿਆਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, 2 ਲੱਖ ਦੇ ਕਰੀਬ ਇਕੱਠ ਸੀ। ਅਸੀਂ ਵੀ ਸਟੂਡੈਂਟ ਦੇ ਤੌਰ ਤੇ ਜਲੰਧਰੋਂ ਤੇ ਪਹੁੰਚੇ ਹੋਏ ਸੀ। ਔਰ ਜਿਹੜੀ ਸੰਤਾਂ ਨੇ ਅਖੀਰਲੀ ਗ੍ਰਿਫਤਾਰੀ ਤੋਂ ਪਹਿਲਾਂ ਸੰਗਤ ਨੂੰ ਐਡਰੈਸ ਕਰਦਿਆਂ ਤਕਰੀਰ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦੇਖੋ, ਯਾਦ ਰੱਖਿਓ, ਖਬਰਾਂ ਆਉਣਗੀਆਂ ਕਿ ਸੰਤ ਜਰਨੈਲ ਸਿੰਘ ਇਹ ਵੀ ਮੰਨ ਗਿਆ, ਸੰਤ ਜਰਨੈਲ ਸਿੰਘ ਇਹ ਵੀ ਮੰਨ ਗਿਆ, ਕਿਸੇ ਤੇ ਯਕੀਨ ਨਾ ਕਰਿਓ ਜਦੋਂ ਤੱਕ ਮੈਂ ਖੁਦ ਆ ਕੇ ਤੁਹਾਨੂੰ ਨਾ ਦੱਸਾਂ ਕਿ ਭਾਈ ਹਕੀਕਤ ਕੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ, ਅਸੀਂ ਤਾਂ ਅੱਜ ਵਰਤਾਂਤ ਦੀ ਗੱਲ ਕਰਦੇ ਹਾਂ, ਉਦੋਂ ਉਸ ਲੈਵਲ ਦੇ ਉੱਤੇ ਜਿੱਥੇ ਕਿ ਸਾਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ, ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਨਾਮ ਵਰਤ ਕੇ ਜਾਂ ਉਹਨਾਂ ਦੇ ਨਾਲ ਜੋੜ ਕੇ ਕੀ ਕੁਛ ਕਿ ਜੀ ਇਹ ਕਨਫੈਸ਼ਨ ਹੋ ਗਈ, ਜੇ ਇਹ ਵੀ ਮੰਨ ਗਏ ਉਹ ਵੀ ਮੰਨ ਗਏ। ਹੁਣ ਇਹੀ ਉਹਨਾਂ ਨੇ ਕਿਹਾ ਵੀ ਇਹਨਾਂ ਗੱਲਾਂ ਤੇ ਕਿਰਪਾ ਕਰਕੇ ਇਹਨਾਂ ਗੱਲਾਂ ਤੇ ਯਕੀਨ ਨਾ ਕੀਤਾ ਜਾਏ। ਜ਼ਿਕਰਯੋਗ ਹੈ ਕਿ ਇਹ ਸਿੰਘ ਡਰੇ ਹੋਏ ਹਨ ਕਿਉਂਕਿ ਪੁਲਿਸ ਨੇ ਇਹਨਾਂ ਨੂੰ ਕਿਹਾ ਹੈ ਕਿ ਤੁਹਾਡੀਆਂ ਬੀਬੀਆਂ ਦਾ ਹਾਲ ਵੀ ਭਾਈ ਪੱਪਲਪ੍ਰੀਤ ਸਿੰਘ ਦੇ ਪਰਿਵਾਰ ਵਾਂਗ ਕੀਤਾ ਜਾਏਗਾ। ਕੱਲ ਅਸੀਂ ਉਹ ਛੋਟੇ ਬੱਚੇ ਦਿਲਾਵਰ ਸਿੰਘ ਦੀ ਸਟੇਟਮੈਂਟ ਪੜ੍ਹੀ ਸੀ ਕਿ ਪੱਪਲਪ੍ਰੀਤ ਸਿੰਘ ਹੋਰਾਂ ਦੀ ਸਿੰਘਣੀ, ਉਹਨਾਂ ਦੀ ਮਾਤਾ, ਉਹਨਾਂ ਦੀ ਪਿਤਾ, ਉਹਨਾਂ ਦੇ ਦੋਵੇਂ ਬ੍ਰਦਰ ਇਨ ਲਾ, ਪਹਿਲਾਂ ਸੀ ਇੱਕ ਮਾਮਾ, ਮੈਂ ਰਾਤ ਜਾ ਕੇ ਰੋਲ ਚੈੱਕ ਦੋਨੋਂ, ਉਹਨਾਂ ਨੂੰ ਕਹਿ ਰਹੇ ਨੇ ਵੀ ਉਹਨਾਂ ਦੇ ਟੱਬਰਵਾੜਾ ਜਿਹੜਾ ਹਸ਼ਰ ਤੁਹਾਡੇ ਨਾਲ ਕੀਤਾ। ਇਸ ਤਰੀਕੇ ਦੇ ਨਾਲ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਇਤਿਹਾਸ ਵਿੱਚ ਵੀ ਹਿੰਦ ਹਕੂਮਤ ਨੇ 1984 ਦੇ ਦੌਰਾਨ ਸਿੱਖ ਬੀਬੀਆਂ ਨੂੰ ਪੰਜਾਬ ਅੰਦਰ ਜੰਗ ਲਈ ਮਨੁੱਖੀ ਢਾਲ ਬਣਾਇਆ ਤੇ ਇਹੋ ਤਰੀਕਾ ਕਸ਼ਮੀਰ ਵਿੱਚ ਵੀ ਵਰਤਿਆ ਗਿਆ ਸੀ। ਇਹ ਵੀ ਸਾਡੀਆਂ ਯਾਦਾਂ ਦੇ ਵਿੱਚ ਪਿਆ ਹੋਇਆ ਕਿ ਜਿਹੜਾ ਜੁਝਾਰੂ ਬਿਲਕੁਲ ਉਹਨਾਂ ਦੇ ਟਾਰਚਰ ਤੋਂ ਝੰਬਿਆ ਹੋਇਆ, ਉਹ ਨਹੀਂ ਸੀ ਬੋਲਦਾ, ਲਿਆ ਕੇ ਉਹਦੇ ਘਰੋਂ ਉਹਦੀ ਭੈਣ ਨੂੰ ਚੁੱਕ ਕੇ ਉਹਦੇ ਸਾਹਮਣੇ ਖੜਾ ਕਰ ਦਿੰਦੇ ਸੀ ਕਿ ਦੱਸ, ਨਹੀਂ ਤਾਂ ਇਸ ਨੂੰ ਅਸੀਂ ਲੱਗੇ ਹਾਂ ਜ਼ਬਰ ਜਨਾਹ ਦਾ ਸ਼ਿਕਾਰ ਬਣਾਉਣ। ਔਰ ਇਸ ਮਾਮਲੇ 'ਚ ਉਹਨਾਂ ਨੇ ਕਈਆਂ ਨੂੰ ਜਿਹੜਾ ਔਰ ਲਫ਼ਜ਼ ਬਿਆਨੇ ਨਹੀਂ ਜਾ ਸਕਦੇ ਕਿ ਭਾਈ ਕੀ ਕੀਤਾ। ਉਹਨਾਂ ਨੇ ਕਿਹਾ ਵੀ ਇਹੀ, ਔਰ ਕਸ਼ਮੀਰ ਦੇ ਵਿੱਚ ਵੀ, ਕਸ਼ਮੀਰ 'ਚ ਵੀ, ਔਰ ਇਹ ਤਾਂ ਵੈਲ ਡਾਕੂਮੈਂਟਡ ਹੈ ਕਿ ਯੂਜ਼ਿੰਗ ਰੇਪ ਐਜ਼ ਏ ਵੈਪਨ, ਕਿ ਵੀ ਤੁਸੀਂ ਉਸ ਨੂੰ ਵੀ ਹਥਿਆਰ ਦੇ ਤੌਰ ਤੇ ਜਿਹੜਾ ਵਰਤ ਰਹੇ ਹੋ। ਭਾਈ ਸਾਹਿਬ ਦੇ ਪਾਕਿਸਤਾਨ ਜਾਂ ਹੋਰ ਸਟੇਟਾਂ ਵਿੱਚ ਜਾਣ ਦਾ ਪਖੰਡ ਵੀ ਕੀਤਾ ਜਾ ਰਿਹਾ ਹੈ। ਇਹ ਸਾਰੇ ਕੰਮ ਪਿੱਛੇ ਸਰਕਾਰ ਦਾ ਮਨਸ਼ਾ ਇਹ ਹੈ ਕਿ ਭਾਈ ਸਾਹਿਬ ਦੀ ਕਿਰਦਾਰਕੁਸ਼ੀ ਕੀਤੀ ਜਾ ਸਕੇ ਤੇ ਉਹਨਾਂ ਨੂੰ ਨੌਜਵਾਨਾਂ ਦੀਆਂ ਨਜ਼ਰਾਂ ਵਿੱਚ ਬਦਨਾਮ ਕਰਕੇ ਪੰਥ ਵਿੱਚੋਂ ਮਨਫੀ ਕੀਤਾ ਜਾ ਸਕੇ। ਬਿਲਕੁਲ ਉਹ ਇਹੀ ਅਸੀਂ ਸਰਕਾਰ ਦੇ ਗੈਰ ਮਨੁੱਖੀ ਵਤੀਰੇ ਦੀ ਨਿਖੇਧੀ ਕਰਦੇ ਹਾਂ। ਪੰਜਾਬ ਪੁਲਿਸ ਪੰਥਕ ਬੀਬੀਆਂ ਨੂੰ ਪਰੇਸ਼ਾਨ ਕਰਨਾ ਤੁਰੰਤ ਬੰਦ ਕਰੇ। ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਕੱਠੇ ਏਕਾ ਬਣਾ ਕੇ ਰਹਿਣ ਅਤੇ ਗੁਰੂ ਸਾਹਿਬ ਜੀ ਉੱਤੇ ਭਰੋਸਾ ਰੱਖਣ। ਬਹੁਤ ਜਲਦ ਹੀ ਦੇਸ਼ ਵਿਦੇਸ਼ ਵਿੱਚ ਅੰਮ੍ਰਿਤ ਸੰਚਾਰ ਨਿਰੰਤਰ ਚਲਾਉਣ ਲਈ ਖਾਲਸਾ ਵਹੀਰ ਤਹਿਤ ਐਲਾਨ ਕੀਤਾ ਜਾਏਗਾ। ਇਹ ਬਹੁਤ ਜ਼ਰੂਰੀ ਹੈ। ਕੱਲ ਵੀ ਜਦੋਂ ਅਸੀਂ ਭੈਣ ਜੀ ਗੁਰਮੀਤ ਕੌਰ ਹੋਰਾਂ ਦੀ ਲਿਖਤ ਪੜ੍ਹੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਭ ਤੋਂ ਜ਼ਰੂਰੀ ਹੈ ਕਿ ਜਿਹੜਾ ਖਾਲਸਾ ਵਹੀਰ ਹੈ ਉਸ ਨੂੰ ਤੋਰਿਆ ਜਾਏ, ਅੰਮ੍ਰਿਤ ਸੰਚਾਰ ਲਹਿਰ। ਔਰ ਅਸੀਂ ਸਮਝਦੇ ਇੱਕ ਹੋਰ ਕਮੇਟੀ ਵਾਰਿਸ ਪੰਜਾਬ ਦੇ ਵੱਲੋਂ ਇਸ ਨੂੰ ਜਾਰੀ ਕੀਤਾ ਗਿਆ। ਔਰ ਇਸ ਸਾਰੇ ਦੇ ਨਾਲ
ਜਿਹੜਾ ਅਸੀਂ ਮੈਂ ਇਸ ਨੂੰ ਕਨਕਲੂਡ ਕਰਨ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਖੁਦ ਬਹੁਤ ਚੰਗੇ ਸ਼ਾਇਰ ਸੀ ਉਹਨਾਂ ਦਾ ਇੱਕ ਕਪਲੇਟ ਦੇ ਨਾਲ ਇਸ ਸੈਗਮੈਂਟ ਨੂੰ ਮੈਂ ਕਲੋਜ਼ ਕਰਾਂਗਾ। ਅੱਛਾ। ਤੰਦ ਟੁੱਟੀ ਸੰਘਰਸ਼ ਦੀ ਤਾਂ ਕੁਝ ਸੂਰੇ, ਗੰਢ ਆਂਦਰਾਂ ਦੀ ਪਾਪਾ ਜੋੜਦੇ ਰਹੇ, ਦੀਵਾ ਬੁਝਣ ਲੱਗਾ ਕਿਤੇ ਤੇਲ ਖੁਣੋ, ਵੱਟੀ ਲਹੂ 'ਚ ਪਾਪਾ ਨਿਚੋੜਦੇ ਰਹੇ, ਭਾਜੀਆਂ ਦਾ ਭਾਰ ਜਾਂ ਸਿਰ ਚੜਿਆ, ਕੱਲੀ ਕੱਲੀ ਕਰ ਵੈਰੀ ਨੂੰ ਮੋੜਦੇ ਰਹੇ, ਜਿਉਂ-ਜਿਉਂ ਪੰਜਾਬ ਤੇ ਭੀੜ ਪਈ, ਸੋਹਣੇ ਪੁੱਤ ਪੰਜਾਬ ਦੇ ਬੋੜਦੇ ਰਹੇ। ਬਿਲਕੁਲ। ਸੋ ਇਹ ਗੱਲ ਯਾਦ ਰੱਖੇ ਦੁਸ਼ਮਣ ਕਿ ਭਾਜੀਆਂ ਦਾ ਭਾਰ ਜਾਂ ਸਿਰ ਚੜਿਆ, ਜਦੋਂ ਇੰਨਾ ਸਾਡਾ ਭਾਰ ਤੁਸੀਂ ਸਿਰ ਚੜਾ ਦਿੱਤਾ, ਹੁਣ ਭਾਜੀਆਂ ਦਾ ਭਾਰ ਜਾਂ ਸਿਰ ਚੜਿਆ, ਕੱਲੀ ਕੱਲੀ ਕਰ ਵੈਰੀ ਨੂੰ ਮੋੜਦੇ ਰਹੇ, ਜਿਉਂ-ਜਿਉਂ ਪੰਜਾਬ ਤੇ ਭੀੜ ਪਈ, ਸੋਹਣੇ ਪੁੱਤ ਪੰਜਾਬ ਦੇ ਬੋੜਦੇ ਰਹੇ। ਸੋ ਨਾਈਸ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਤਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।